मेरे मगना कमीज तेरी कहानी वेरी गुड भाई कुंडे हाले तक नहीं जमते नहीं जम गए जम गए जम गए जम गए जम गए कुंडे जमने ही है खालस दुध का किदा ना जमन वेरी गुड भा भा भाजी ਉਹ ਕਿੱਥੇ ਗਿਆ ओ भलिया उधरों की रौला पाता तू है सारा मुंह अगे ले मेरा त्रो कढ़ाता ਉਹ ਤੂੰ ਦੁਕਾਨਦਾਰਾਂ ਕੇ ਬਿੱਲੀ ਆ ਤੂੰ ਕਿੱਥੇ ਸੀ ਤੂੰ ओ की हो गया तेनू इथों दी एडा अगे मुंह ले दस चाहिदा की दही लेना कि दुध लेना ਉਹ ਤੈਨੂੰ ਪਤਾ ਖਾਦਾਂ ਖਰਾਕਾਂ ਵੀ ਇਦਾਂ ਦੀਆਂ ਹੀ ਆ ਹੁਣ ਤੇ ਮਿੰਟ 'ਚ ਤਰਾ ਨਿਕਲ ਜਾਂਦਾ ਬੰਦੇ ਦਾ निकल जांदा ਓਏ ਓਏ ਆ ਸਫਾਈ ਕਰੀ ਜਾਂਦੇ ਆ ਦੁਕਾਨ ਛੱਡਣ ਲੱਗਾ ओ नहीं भरावा सफाई नहीं सिर्फ माना सफाई करनी चाहिदी है ਉਹ ਥੋੜੀ ਕਰ ਤੂੰ ਤੇ ਐ ਜਿੱਦਾਂ ਮੁੜ ਕੇ ਖੋਲਣੀ ਨਹੀਂ ਦੁਕਾਨ ओ कदे ऐ दी अंदर ही ना जी दस की लेना की है ਆ 2 ਫਿਲਮ ਦੀਆਂ ਟਿਕਟਾਂ ਦੇ ਦੇ ਤੂੰ ਕੀ ਵੇਚਦਾ ਮੈਂ ਉਹੀ ਲੈਣਾ ਜੋ ਤੂੰ ਵੇਚਣ ਦੇ ਆ मैं वही पूछने की लेना दुध लेना कि नहीं लेना ਨਾ ਕੁਛ ਤੇ ਲਵਾਂਗੇ ਭਰਾਵਾ ਪਹਿਲਾਂ ਸਾਹ ਤੇ ਬਰਾਬਰ ਹੋ ਲੈਂਦੇ ਮੇਰੇ तेरे लिए इत्थे मैं बिस्तरा कर देवां उथे लग सीधा कर ला 2-3 घंटे हैं ਮੈਂ ਤਾਇਆ ਤੇਰਾ ਮੈਨੂੰ ਬਿਸਤਰਾ ਕਰਕੇ ਦੇਣਾ ਤੂੰ ਇਹ ਮੈਂ ਇੱਥੇ ਸਾਲ ਰਹਿਣਾ ਵਾ आ नाल तां तेरा घर तेनू एडा साह चढ़ गया ਉਹ ਸਾਹ ਤੇਰੇ ਡਰਾਇਆ ਚੜਿਆ ਭਰਾਵਾ मैं किते सप छड़दा तेरे अगे डराया चढ़दा ਓਏ ਇਨਸਾਨ ਸੱਪਾਂ ਤੋਂ ਤੇਜ਼ ਆ ਰਹੇ ਭਾਈ ਦੁੱਧ ਹੈਗਾ ਦੁੱਧ ਪਿਆ आ पासा लेके पिया रात दी बड़ी थकावट होई ਯਾਰ ओ दुध पिया वा ਉਹ ਭਾਈ ਬੜੀਆਂ ਸ਼ਿਕਾਇਤਾਂ ਤੇਰੇ ਕੋਲੋਂ ओ की हो गया मैं शिकायतां बोली है ना दस लेना की है ਉਹ ਦੁੱਧ ਹੀ ਲੈਣਾ ਹੋਰ ਮੈਂ ਤੇਰੇ ਕੋਲ ਮਤਲਬ ਕੀ ਲੈਣ ਆਉਂਦਾ ਅੱਗੇ ओ ਬੱਚੇ ਕੋਲ हौली बोल चुप कर ਲੈ ਹੌਲੀ ਬੋਲ ਤੇ ਕੀ ਹੋਇਆ ਮੈਂ ਤੇ ਨਿਆਣੇ ਸੁੱਤੇ ਤੇਰੇ ਇੱਥੇ ओ गल काली तू अभी रौला पाता शिकायत ਬੜੀ ਟੈਨਸ਼ਨ ਹੋ ਰਹੀ ਤੇਰੇ ਦੁੱਧ ਦੀ ਸਾਨੂੰ ਬੜੀ ਟੈਨਸ਼ਨ ਹੋ ਰਹੀ ਆ ओ एक मिनट हौली बोल ओ घूम के अंदर आ जा इत्थे जरूर रौला पाउणा वा आ जा अंदर आहो इदां नहीं करीदा हुंदा ओए उधरों दी आ जा इधरों दी ਇੱਕ ਦੁਕਾਨ ਆ ਕਿੰਨੇ ਬੂਹੇ ਰੱਖੇ ਤੂੰ बूहे आ जा 12 दरी है कितने बूहे 2 बूहे ਇੱਥੇ ਬਹਿ ਜਾ ਬੈ ਚੁੱਪ ਕਰਕੇ ਉਹ ਬਹਿਣਾ ਕੀ ਆ ਭਾਈ ਓਏ ਹੌਲੀ ਬੋਲ ਲਾ ਕੀ ਗੱਲ ਹੋ ਗਈ ਕਿਤੇ ਸ਼ਹਿਰ ਗੱਲ ਕਰਨੇ ਕਿਸੇ ਨਾਲ ਕੀ ਹੌਲੀ ਕਿਹੜੀ ਅਸੀਂ ਕਿਹੜਾ ਗੰਦੀਆਂ ਗੱਲਾਂ ਕਰਨ ਦਾ ਇਹਨੇ ਵੀਰ ਕਰਿਆ ਹੌਲੀ ਗੱਲ ਕਰੀ ਤੁਸੀਂ ਦੁਕਾਨਦਾਰੀ ਆ ਹੈ ਉਹ ਦੁਕਾਨਦਾਰੀ ਆ ਉਧਰ ਵੀ ਸਾਡੀ ਮਹੱਲੇਦਾਰੀ ਆ ਉਹਦੇ ਨਾਲ ਵੀ ਬਣਾ ਕੇ ਰੱਖ ਕੇ ਦੁਕਾਨਦਾਰੀ ਸੰਭੀ ਜਾਣੀ ਆ ਉਹ ਤੂੰ ਲਾਗੇ ਹੋ ਜਾ ਹਾਂ ਹਾਂ ਕੀ ਲੈਣਾ ਪੁੱਤ ਓਏ ਚਲੋ 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 ਮੁੱਕ ਗਿਆ ਸਭ ਕੁਝ ਹਾਂ ਕੀ ਗੱਲ ਕੀ ਉਹ ਭਾਈ ਦੁੱਧ ਬੜਾ ਟੈਨਸ਼ਨ ਦੇ ਰਿਹਾ ਤੇਰਾ ਸਾਨੂੰ ਹੈ ਹਾਂਜੀ ਤੇਰੀ ਮਿਹਰਬਾਨੀ ਆ ਉਹ ਗੱਲ ਕੀ ਹੋ ਗਈ ਆ ਗੱਲ ਕੀ ਹੋ ਗਈ ਆ ਗੱਲ ਇੱਕੋ ਹੀ ਹੋਵੇ ਤਾਂ ਦੱਸੀਏ ਆ ਗਰਮੀਆਂ 'ਚ ਦੁੱਧ ਖੜਦੇ ਸੀ ਹਾਂ ਤੇ ਲੱਸੀ ਵਾਸਤੇ ਹਾਂ ਨਹੀਂ ਲੱਸੀ ਪੀਣੀ ਚਾਹੀਦੀ ਗਰਮੀਆਂ 'ਚ ਜਿਗਰ ਠੰਡਾ ਕਰਦੀ ਹੈ ਮੈਂ ਕਹਿੰਦਾ ਇਦਾਂ ਦਾ ਠੰਡ ਪਾਉਂਦਾ ਤੇਰਾ ਦੁੱਧ ਹਾਂ ਇੱਕ ਵਾਰੀ ਪੀਦਾ 3 ਦਿਨ ਠੰਡ ਨਹੀਂ ਜਾਂਦੀ ਜਿਸਮ ਤੇ ਹਾਂ ਦੇਖਿਆ ਨਾ ਇਹ ਹੀ ਕੰਮ ਆ ਔਰ ਪਾਣੀ ਤੇ ਪਾਉਣਾ ਹੀ ਨਹੀਂ ਪੈਂਦਾ ਹਾਂ ਕੱਲ ਹੀ ਪਾਣੀ ਪਾਉਣਾ ਖਾਲਸ ਪੀਣਾ ਚਾਹੀਦਾ ਹਾਂਜੀ ਇਹੀ ਤੇ ਤੈਨੂੰ ਦੱਸਣ ਆਇਆ ਕਿ ਖਾਲਸ ਦਿਆ ਕਰ ਅਸੀਂ ਖਾਲਸ ਹੀ ਪੀਣ ਗਏ ਆ ਉਹ ਤੇ ਖਾਲਸ ਹੀ ਹੁੰਦਾ ਵਾ ਦੁੱਧ ਆਹ ਸਿਰੋਂ ਨਮਕ ਪਾਉਣਾ ਪੈਂਦਾ ਲੱਸੀ ਤਿਆਰ ਦੇਖਿਆ ਨਾ ਇਹ ਕੰਮ ਆ ਨਮਕ ਕਿਹੜਾ ਕਾਲਾ ਪਾਉਣਾ ਕਿ ਚਿੱਟਾ ਇਹ ਅਮਰੂਦ ਆ ਕਿ ਦੁੱਧ ਆ ਚਿੱਟਾ ਹੀ ਪਾਈਦਾ ਇਹ ਅੱਛਾ ਚਿੱਟਾ 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 ਚਾਹ ਬਣਾਉਨੇ ਆ ਪਕਾ ਕੇ ਸਾਡਾ ਚੁੱਲ੍ਹਾ ਰਹਿ ਜਾਂਦਾ ਉਹਦੇ ਤੇ ਮਲਾਈ ਨਹੀਂ ਆਉਂਦੀ ਚਾਹ ਤੇ ਹਾਂਜੀ ਕੌਣ ਪਕਾਉਂਦਾ ਚਾਹ ਮੈਂ ਪਕਾਉਣਾ ਉਹ ਆਪਣੀ ਬੁੱਢੀ ਦੇ ਹੱਥ 'ਚ ਪੀਆ ਕਰ ਚਾਹ ਉਹ ਬਹੁਤ ਅੱਛੀ ਬਣਾਉਂਦੀ ਹੈ ਚਾਹ ਨਹੀਂ ਉਹ ਕੰਟੀਨ ਆ ਉਹਦੀ ਚਾਹ ਦੀ ਉਹ ਬੁੱਢੀ ਪਕਾਉਂਦੀ ਆ ਕਦੀ ਕਦੀ ਮੈਂ ਵੀ ਪਕਾਉਣਾ ਜਿੱਦਣ ਮੈਂ ਪਕਾਉਣਾ ਅਗਲੀ ਲਾਮਾ ਦਿੰਦੀ ਅਗਲੀ ਕਹਿੰਦੀ ਵੇਖ ਲੈ ਤੂੰ ਗੱਲਾਂ ਕਰਦਾ ਹੁਣ ਆਪ ਪਕਾਈ ਆਪ ਵੀ ਉਦਾਂ ਦੀ ਪੱਕੀ ਉਹਨੂੰ ਮੇਰਾ ਦੱਸੀ ਤੂੰ ਉਹਨੇ ਪੀਣੀ ਦੇਖੀ ਚਾਹ ਬਣਾਉਂਦੀ ਉਹ ਇੱਕ ਦਿਨ ਮੈਂ ਕਿਹਾ ਮੈਂ ਕਿਹਾ ਉਹਨੂੰ ਭੇਜ ਕਹਿੰਦੀ ਭਾ ਨੂੰ ਨਾ ਹੀ ਚਾਹ ਭੇਜਣੀ ਉਹਦੇ ਕੋਲ ਹੀ ਦੁੱਧ ਆਇਆ ਵੀ ਉਹ ਵੀ ਸ਼ਰਮਿੰਦਾ ਹੋਏਗਾ ਅਸੀਂ ਤੇ ਹੋਣ ਹੀ ਦਏ ਤਾਂ ਨਹੀਂ ਭੇਜੀ ਤੈਨੂੰ ਉਹ ਨਹੀਂ ਐਵੇਂ ਨਾ ਹੁਣ ਦੁੱਧ 'ਚ ਨੁਕਸ ਪਾਈ ਜਾ ਐ ਚਾਹ ਪਕਾਈ ਦੀ ਆ ਭਰਾਵਾ ਪਿਆਲੀ ਰੱਖੀ ਦੀ ਆ ਉੱਤੇ ਪੌਣੀ ਪਾਈ ਦੀ ਇੰਜ ਉਹ ਪੌਣੀ ਥਾਣੀ ਆ ਨਾ ਲੰਘਦਾ ਜਿੱਦਾਂ ਨਿਊ ਚੌਧਰੀ ਲੰਘਦਾ ਅੱਡੇ ਚੋਂ ਕਹਿੰਦਾ ਪੌਣੀ 'ਚ ਫਸ ਗਏ 1.5 ਘੰਟਾ
ਕੋਈ ਪੌਣੀ ਦੇ ਨਾਲ ਭੋਰਾ ਲੱਗੇ ਤੇ ਸਹੀ, ਕੋਈ ਸੰਘਣਾ ਪਨ ਆਵੇ ਉਹਦੇ ਤੇ, ਉਹ ਤੇ ਬਿਲਕੁਲ ਮਾਲਿਸ਼ ਕਰਨ ਵਾਲਾ ਦੁੱਧ ਦੇ ਦਿੰਦੇ। ਇਹਨੇ ਕਿ ਦੁੱਧ 'ਚ ਨੁਕਸ ਕੱਢੀ ਜਾਈਓ, ਪੌਣੀ ਨਾ ਨਵੀਂ ਲਈਓ। ਦਿਲ ਕਰੇ ਏਡਾ ਮੋਰਾ ਹੋਵੇ ਤੇਰੀ ਪੌਣੀ, ਲੋਟੇ ਵਰਗੀ ਪੌਣੀ ਕੀਤੀ ਹੋਣੀ ਤੁਸੀਂ। ਲੇਕਿਨ ਮੈਂ ਕਹਿੰਦਾ ਵਾ ਪਾਣੀ ਦਾ ਘਟਾ ਕਰ ਥੋੜਾ ਜਿਹਾ, ਤੇਰੀ ਮਿਹਰਬਾਨੀ ਪਾਣੀ ਦਾ ਘਟਾ ਕਰ। ਉਹ ਮੈਂ ਨਹੀਂ ਇੱਕ ਤਿਬਕਾ ਵੀ ਪਾਉਂਦਾ ਦੁੱਧ 'ਚ ਪਾਣੀ, ਆਈ ਸਮਝ। ਤਿਬਕਾ ਕਦੋਂ ਹੁੰਦਾ? ਉਹਦੇ ਵਿੱਚ ਅੱਧਾ ਕਿਲੋ ਚ 1.5 ਕਿਲੋ ਪਾਣੀ ਹੁੰਦਾ, ਤਿਬਕਾ ਕਦੋਂ ਹੁੰਦਾ? ਹਰਾਮ ਨਹੀਂ ਖਾਦਾ ਜ਼ਿੰਦਗੀ 'ਚ। ਆ ਜਿਹੜੇ ਲੋਕੀ ਲੈ ਕੇ ਜਾਂਦੇ ਪਾਗਲ, ਉਹ ਕਿਲੋ ਦੇ ਦੇ, ਕੋਈ 2 ਕਿਲੋ ਦੇ ਦੇ, ਕੋਈ 3 ਕਿਲੋ ਦੇ ਦੇ। ਮਜਬੂਰ ਆ ਨਾ, ਕੀ ਕਰਨ? ਤੇਰੀ ਦੁਕਾਨ ਇੱਥੇ ਕਿੱਥੋਂ ਖੜਨ? ਹੋਰ ਇਹ ਮਜਬੂਰੀ ਆ ਉਹਨਾਂ ਦੀ, ਤੇਰੀ ਅਛਾਈ ਕੋਈ ਨਹੀਂ ਇਹ। ਅੱਛਾ ਹੀ ਆ, ਐਡੇ ਐਡੇ ਡੋਲੇ ਸੀ ਬੱਚਿਆਂ ਦੇ ਜਦੋਂ ਦੁੱਧ ਸ਼ੁਰੂ ਕੀਤਾ ਉਹਨਾਂ ਨੇ, ਹੁਣ ਮਾਸ਼ਾਅੱਲਾ ਐਡੇ ਐਡੇ ਡੋਲੇ ਹੋ ਗਏ ਉਹਨਾਂ ਦੇ। ਜਦੋਂ ਮੇਰੇ ਹੀ ਪਾਣੀ ਜਾਣਾ ਜਿਸਮ ਦੇ ਵਿੱਚ ਤੇ ਪਿੰਡਾ ਫੁੱਲਣਾ ਹੀ ਆ। ਉਹ ਹੋਇਆ ਕੀ ਆ, ਫੀਕੇ ਆ। ਉਹ ਭਾਈ ਹੋਣਾ ਕੀ ਆ, ਆ ਬੱਚੇ ਬਿਮਾਰ ਹੋਏ, ਉਹਨਾਂ ਦੀਆਂ ਰਿਪੋਰਟਾਂ ਕਰਾਈਆਂ ਵਾ, ਡਾਕਟਰ ਨੇ ਪਾਣੀ ਦਾ ਵਾਧਾ ਦੱਸਿਆ। ਪਾਣੀ ਦਾ ਇਜ਼ਾਫਾ ਹੋਇਆ? ਹਾਂਜੀ। ਇਜ਼ਾਫਾ ਕਿੱਦਾਂ ਹੋ ਗਿਆ? ਇਜ਼ਾਫਾ ਦੁੱਧ ਨਾ। ਉਹ ਮੇਰੀ ਗੱਲ ਸੁਣ, ਖੁਸ਼ਕਿਸਮਤ ਆ ਕਿ ਪਾਣੀ ਦਾ ਇਜ਼ਾਫਾ ਹੋਇਆ। ਆ ਦੇਖ ਨਾ ਜ਼ਮੀਨ ਚੋਂ ਗੈਸ ਮੁੱਕਦੀ ਜਾਣ ਡਈ ਆ। ਅੱਛਾ। ਅਗਰ ਕੱਲ ਨੂੰ ਪਾਣੀ ਮੁੱਕ ਗਿਆ, ਤੇਰੇ ਬੱਚੇ ਮਹੀਨਾ ਕੱਢ ਤੇ ਸਕਦੇ। ਉਹ ਭਾਈ ਮੁੱਕਣਾ ਹੀ ਆ, ਭਰ ਡੱਬੇ ਤੇ ਪਾ ਰਿਆਂ ਤੂੰ ਵਿੱਚ, ਇਹ ਮੁੱਕਣਾ ਹੀ ਆ ਜ਼ਮੀਨ 'ਚ। ਹੋਇਆ ਵੀ ਮੂੰਹ ਬੰਦ ਕਰ ਲਾ, ਇਹ ਮੁੱਕਣਾ ਹੀ ਆ। ਤੇਰੇ ਵੱਲੋਂ ਤੇ ਮੁੱਕੇ ਨਾ ਮੁੱਕੇ, ਤੂੰ ਤੇ ਸਾਰੀ ਉਮਰ ਨਹੀਂ ਕਹਿਣਾ ਮੁੱਕੇ। ਮੈਂ ਅੱਜ ਤੱਕ ਦੁੱਧ 'ਚ ਪਾਣੀ ਨਹੀਂ ਪਾਇਆ। ਉਧਰ ਭਤੀਜਾ ਨਹੀਂ ਮਾਨਾ, ਉਹ ਪਾਉਂਦਾ ਵਾ। ਉਹ ਵੀ ਨਹੀਂ ਪਾਉਂਦਾ। ਉਹ ਤੇ ਮੈਨੂੰ ਆਪ ਕਹਿੰਦਾ ਵੀ ਪਾਣੀ ਪਾਉਣਾ ਹੀ ਨਹੀਂ ਚਾਹੀਦਾ। ਲੇਕਿਨ ਤੇਰੀ ਮਿਹਰਬਾਨੀ ਆ, ਤੇਰਾ ਦੁੱਧ ਏਦਾਂ ਦਾ ਹੁੰਦਾ ਵਾ, ਬੰਦਾ ਸਪੀਡ ਨਾਲ ਫੈਂਟੇ ਤੇ ਬਿਜਲੀ ਪੈਦਾ ਹੋ ਜਵੇ, ਇੰਨਾ ਪਾਣੀ ਹੁੰਦਾ ਵਾ। ਗੱਲਾਂ ਕਰਦਾ ਫਿਰਦਾ ਤੂੰ, ਮਹੱਲੇਦਾਰੀ ਦਾ ਖਿਆਲ ਹੀ ਕੋਈ ਨਹੀਂ, ਸਿਰ ਬੰਨਿਆ ਤੂੰ, ਅਕਲ ਤੇਰੀ ਕੰਮ ਨਹੀਂ ਕਰਦੀ ਹੈਗੀ। ਖਾਨਾ ਖਰਾਬ ਵੀ, ਅਸੀਂ ਤੈਨੂੰ ਪੈਸੇ ਨਹੀਂ ਦਿੰਦੇ ਹੈਗੇ, ਉਹ ਜਿੰਨੇ ਤੇਰੇ ਬਣਦੇ ਉਹਨੇ ਡਾਕਟਰ ਦੇ ਬਣ ਜਾਂਦੇ। ਮੇਰੇ ਘਰ ਤੇ ਕੋਈ ਪੈਸੇ ਨਹੀਂ ਬਚਣਦੇ ਜਦੋਂ ਦਾ ਦੁੱਧ ਲਾਇਆ ਤੇਰੇ ਵੱਲ। ਫਿਰ ਤੁਹਾਨੂੰ ਪਤਾ ਨਹੀਂ ਹੈਗਾ ਪਲਾਨ ਕਿੱਦਾਂ ਕਰੀਦੀ ਹੈ। ਤੂੰ ਮੈਨੂੰ ਪਹਿਲੇ ਦੇ ਜਾ ਕਰਤਾ ਕਿ ਤੇਰੇ ਕੋਲ ਪੈਸੇ ਕੋਈ ਨਾ ਬਜੇ ਡਾਕਟਰ ਨੂੰ ਦੇਣ ਜੋਗਾ। ਉਹ ਭਾਈ ਗੱਲ ਸੁਣ ਲੈ, ਤੇ ਤੂੰ ਹੀ ਇਹਨੂੰ ਸਹੀ ਕਰ ਲੈ। ਹਾਂ ਤੂੰ ਕਿਹੜੀ ਗੱਲੋਂ ਆਵਾਜ਼ਾਰੀ ਪਾਉਂਦੀ ਆ ਸਾਡੇ ਵੱਲ? ਸਹੀ ਆ, ਮੈਂ ਹੁਣ ਲੈਸ ਲਵਾਲਵਾ ਦੁੱਧ ਨੂੰ। ਆ ਕਈ ਵਾਰੀ ਦੁੱਧ ਖੜਿਆ ਵਾ, ਉਹਨਾਂ ਸਿਰ ਧੋ ਲਿਆ ਸੀ, ਚਾਹ ਉਹਦੀ ਬਣਨੀ ਨਹੀਂ ਸੀ, ਸਾਨੂੰ ਪਤਾ ਸੀ, ਵਿੱਚੋਂ ਦੀ ਥੱਲਾ ਦਿਖਣ ਦਿਆ ਸੀ ਤਾਪੜੇ ਦਾ। ਲੈ ਇਹ ਚੰਗੀ ਗੱਲ ਆ, ਜਦੋਂ ਸਿਰ ਧੋਏਗਾ ਤੇਰੇ ਵਾਲ ਵੀ ਵਧਣਗੇ। ਆ ਦੇਖੀ, ਉਹ ਪੀਤਿਆਂ ਵੱਧਦੇ ਆ ਵਾਲ, ਦੁੱਧ ਪੀਤਿਆਂ ਵਾਲ ਵੱਧਦੇ ਆ, ਧੋਤਿਆਂ ਨਹੀਂ ਵੱਧਦੇ। ਉਹਨਾਂ ਨੇ ਇਹ ਦੁੱਧ ਖਾਲਸਾ ਖਾਲਸਾ। ਬਸ ਇਹ ਥੋੜਾ ਜਿਹਾ ਨਾ, ਗਾਂ ਦਾ ਦੁੱਧ ਪਤਲਾ ਹੁੰਦਾ, ਲੇਕਿਨ ਮੈਂ ਪਾਣੀ ਨਹੀਂ ਪਾਉਣਾ ਉਹ ਚ, ਵੈਸੇ ਪਤਲਾ ਹੁੰਦਾ ਥੋੜਾ ਜਿਹਾ। ਭਾਈ ਜਿਹੜਾ ਗਾਂ ਦਾ ਪਤਲਾ ਹੁੰਦਾ, ਕਮ ਸੇ ਕਮ ਉਹ ਤਾਕਤਵਰ ਤੇ ਹੁੰਦਾ, ਉਹ ਸੁਸਤੀ ਤੇ ਨਹੀਂ ਪਾਉਂਦਾ। ਬੱਕਰੀ ਦਾ ਦੁੱਧ ਤੇ ਗਾਂ ਦਾ ਦੁੱਧ ਚੁਕੰਨਾ ਹੁੰਦਾ। ਇਹ ਮੱਝ ਜਿੱਦਾਂ ਆਪ ਤੁਰਦੀ ਉਦਾਂ ਹੀ ਦੁੱਧ ਪੀ ਕੇ ਅਸੀਂ ਤੁਰਦੇ ਆਂ ਕਰਕੇ। ਇਹ ਜਿਹੜਾ ਸਹੀ ਦੁੱਧ ਗਾਂ ਦਾ ਹੀ ਹੁੰਦਾ ਵਾ। ਤੇ ਗਾਂ ਦਾ ਪੀ ਲਿਆ ਕਰ, ਫਿਰ ਦੇਖੀ ਮਹੀਨੇ ਚ 6 ਪੈਕ ਬਣ ਜਾਣੇ ਉਹਦੇ। ਓਏ ਹੋਏ, ਅਸਲ ਦੇ ਵਿੱਚ ਗੱਲ ਇਹ ਆ ਭਾਈ, ਹੁਣ ਉਥੋਂ ਡਾਕਟਰ ਕੋਲ ਰਿਪੋਰਟਾਂ ਕਰਾਈਆਂ, ਉਹਦਾ ਬਣ ਗਿਆ 16,000 ਰੁਪਇਆ। ਦਿਓ 16,000। ਹਾਂਜੀ ਭਾਜੀ ਹੋ ਗਿਆ ਭਾਜੀ। ਆ ਦਹੀਂ ਇੱਕ ਮਿੰਟ ਠਹਿਰ ਜਾ, ਬੋਲੀ ਨਾ ਬਹੁਤਾ। ਹੁਣ ਇਹਨਾਂ ਦਹੀਂ ਲੈ ਕੇ ਗਿਆ ਵਾ, ਅਗਰ ਦਹੀਂ 'ਚ ਗਿਲਟੀਆਂ ਨਾ ਹੋਣ, ਮਲਾਈ ਨਾ ਹੋਵੇ, ਤੇ ਦਹੀਂ ਖੜਨਾ ਤੇ ਫਜ਼ੂਲ ਆ ਨਾ। ਓਏ ਏਡੀ ਏਡੀ ਮੋਟੀ ਮਲਾਈ ਹੈ ਦਹੀਂ ਦੇ ਉੱਤੇ, ਆਈ ਸਮਝ? ਉਹ ਦਰੀ ਕੱਟ ਕੇ ਪਾਈ ਆ ਉੱਤੇ, ਏਡੀ ਏਡੀ ਮੋਟੀ ਮਲਾਈ ਤੇ ਕਿਤੇ ਮੈਂ ਜ਼ਿੰਦਗੀ 'ਚ ਨਹੀਂ ਦੇਖੀ ਹੈਗੀ। ਆ ਸੁਣੀ ਆ ਤੇਰੇ ਕੋਲ। ਦੇਖੇ ਤਾਂ ਤੂੰ ਤਾਂ ਜੇ ਦਹੀਂ ਕਦੀ ਖਾਦਾ ਹੋਵੇ। ਦਹੀਂ ਖਾਦਾ ਖੰਡ ਪਾਉਣ ਦੀ ਲੋੜ ਨਹੀਂ ਹੈਗੀ, ਅਗਰ ਚਮਚੀ ਲਾਂਗੇ ਤੇਰੀ ਸ਼ੂਗਰ 800 ਹੋ ਜਾਏਗੀ। ਇਹਦਾ ਮਿੱਠਾ ਨਹੀਂ। ਓਏ ਮਿੱਠੇ ਨੂੰ ਕੀ ਕਰਨਾ? ਆ ਹੁਣ ਪਰਸੋਂ ਤੇ ਕੋ ਦੁੱਧ ਖੜਿਆ, ਪ੍ਰਾਹੁਣੇ ਆਏ ਸੀ, ਉਹ ਚਾਹ ਬਣਾਈ, ਭਰ ਕੇ ਕੱਪ ਉਹਨਾਂ ਦੇ ਅੱਗੇ ਰੱਖੇ, ਪਹਿਲਾ ਸੈਪ ਪੀਤਾ ਉਹਨਾਂ ਨੇ ਤੇ ਮੂੰਹ ਇੰਜ ਹੋ ਗਿਆ। ਉਹ ਮੈਂ ਕਿਹਾ ਕੀ ਹੋ ਗਿਆ? ਇਹ ਤੇ ਚਾਹ ਫਸਣ ਵਾਲੀ ਨਹੀਂ, ਤੁਹਾਡੇ ਮੂੰਹਾਂ ਨੂੰ ਕੀ ਹੋਇਆ? ਕਹਿੰਦੇ ਸਾਡੇ ਕੋਲੋਂ ਨਹੀਂ ਪੀਤੀ ਜਾਂਦੀ। ਤਾਕਤ ਵਾਲੀ ਸ਼ੈ ਨਹੀਂ ਪੀ ਹੁੰਦੀ, ਉਹ ਮੇਦੇ ਨਹੀਂ ਰਹੇ, ਖਾਲ ਸ਼ੈ ਨਹੀਂ ਖਾ ਹੁੰਦੀ। ਮੇਦੇ 'ਚ ਜਾਊਗੀ ਤੇ ਲੱਗੂਗੀ, ਉਹਦੇ ਮੂੰਹ 'ਚ ਹੀ ਰਹਿ ਗਈ। ਉਹ ਤੇ ਮੈਂ ਭਰ ਟੀਕਿਆਂ 'ਚ ਪ੍ਰਾਹੁਣਿਆਂ ਦੇ ਡੌਲਿਆਂ 'ਚ ਲਾਈ ਚਾਹ ਸਾਰੀ। ਠੀਕ ਹੈ, ਉਹ ਗੱਲ ਸੁਣ ਰਫੀਕਿਆ, ਉਹ ਗੱਲ ਕਰਨ ਵਾਲੀ ਕਰ, ਅਜੇ ਦੁਕਾਨ 'ਚ ਝਾਜੂ ਹਾਰਾ ਨਾ ਪਾ। ਗੱਲ ਸੁਣ ਲੈ ਮੇਰੀ ਭਾ, ਮੂੰਹ ਮਿਲਾਦਾ ਵਾ ਮਹੱਲੇਦਾਰੀ ਆ, ਲੜਦੇ ਬਹੁਤ ਬੁਰੇ ਲੱਗਾਂਗੇ। ਤੂੰ ਵੈਸੇ ਵੀ ਬੁਰਾ ਲੱਗਣ ਡਿਆ ਮੈਨੂੰ, ਸਵੇਰ ਦੀ ਕਲਕਲਿਆਣ ਪਾਈ ਹੈ। ਉਹ ਕਲਕਲਿਆਣ ਪਾਉਣੀ ਨਹੀਂ, ਜਿਹੜਾ ਉਧਰ ਵੈਣ ਮੇਰੇ ਬੱਚੇ ਪਾਉਂਦੇ, ਢਿੱਡ ਪੀੜ ਹੁੰਦੀ ਹੀ ਸਾਰਿਆਂ ਦੀ ਹੈ। ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈਗੀ? ਫਿਰ ਤਾਂ ਮੁੜਦਾ ਹੀ ਨਹੀਂ ਹੈਗਾ। ਨਾਸ਼ਤੇ 'ਚ ਦਾਣੇ ਖਾਓ, ਉਹਨਾਂ ਨੂੰ ਢਿੱਡ ਪੀੜ ਹੋਣ ਡਈ। ਆ 5 ਕਿਲੋ ਕੱਲ ਦੁੱਧ ਖੜਿਆ, ਦੇਖੋ ਜਦੋਂ ਮੈਂ ਕਿਹਾ ਹੋਇਆ ਬਣਾਉਣਾ ਵਾ, ਗਜਰੇਲਾ ਬਣਾਉਣਾ ਤੇਰੀ ਭਰਜਾਈ ਨੇ, ਉਹ ਇੰਜ ਕਰਕੇ ਮੈਂ ਉਹ ਪਾ ਕੇ ਦੇਚ ਕੇ ਦੇ ਵਿੱਚ ਉਹਨੂੰ ਜਦੋਂ ਇੰਜ ਕਰਕੇ ਮਧਾਣੀ ਮਾਰੀ, ਮੈਂ ਕਿਹਾ ਖੋਇਆ ਬਣਾ ਲਈਏ, ਦੁੱਧ ਮੂੰਹੋਂ ਬੋਲ ਪਿਆ। ਕਹਿੰਦਾ ਪਹਿਲੋਂ ਪਾਣੀ ਪਾ ਕੇ ਮੱਤ ਮਾਰੀ, ਹੁਣ ਮਧਾਣੀ ਮਾਰ ਕੇ ਮਾਰਨ ਦਾ। ਉਹ ਤੇਰਾ ਫੇ ਖੁਰਪਾ ਨਹੀਂ ਸਹੀ, ਉਹ ਤੈਨੂੰ ਐ ਕਰਕੇ ਮਾਰਨਾ ਨਹੀਂ ਆਉਂਦਾ। ਉਹ ਜੀਲੇ ਮਠਿਆਈ ਵਾਲੇ ਕੋਲੋਂ ਖੁਰਪਾ ਲੈ ਕੇ ਆਇਆ, ਦੁੱਧ ਕੱਢਣ ਵਾਲਾ। ਉਹ 30 ਸਾਲ ਪੁਰਾਣਾ ਖੁਰਪਾ ਵਾ, ਉਹਦੇ ਨਾਲ ਇਹ ਹਰਕਤ ਹੋਣੀ ਆ। ਨਵਾਂ ਖੁਰਪਾ ਲੈ, ਉਹਨੂੰ ਪਤਾ ਲੱਗੇ। ਇੰਜ ਤੂੰ ਐ ਕਰੇਂਗਾ
ਮੈਂ ਕਹਿੰਦਾ ਦੁੱਧ ਦੀਆਂ ਛੱਲਾਂ ਇੰਜ ਹੁੰਦੀਆਂ ਇੰਜ ਮੈਂ ਇੰਜ ਕਰਕੇ ਖੁੜਪਾ ਮਾਰਿਆ, ਦੁੱਧ ਦੀਆਂ ਚਾਂਗਰਾਂ ਪੈ ਗਈਆਂ, ਖੁੜਪਾ ਭਜਾ ਜਾਵੇ, ਕਿਤੇ ਨਾ ਰੁਕੇ ਵਿੱਚ, ਕਿਤੇ ਸੰਘਣਾ ਪਾਣ ਨਹੀਂ ਦੁੱਧ ਦੇ। ਤੇਰੀ ਮਿਹਰਬਾਨੀ ਆ। ਉਹ ਹੁਣ ਡਾਕਟਰ ਦਾ 16000 ਰੁਪਇਆ ਬਣਿਆ ਵਾ, ਰੁਪਈਆ 8000 ਦੇ ਮੈਂ ਉਹਦੀਆਂ ਰਿਪੋਰਟਾਂ ਕਰਾਉਣੀਆਂ ਬੱਚੇ ਦੀਆਂ। ਇਹ ਡਾਕਟਰ ਦਾ 16000 ਬਣ ਗਿਆ, ਉਹਨੇ ਤੁਹਾਨੂੰ ਬਿਜਲੀ ਵਾਲੀ ਤਾਰ ਦਿੱਤੀ ਹੀ ਹੈ। ਕਾਹਦਾ 16000 ਬਣ ਗਿਆ? ਉਹ ਰਿਪੋਰਟਾਂ ਬੱਚਿਆਂ ਦੀਆਂ, ਦਵਾਵਾਂ ਬੱਚਿਆਂ ਦੀਆਂ, ਬੱਚਿਆਂ ਦੇ ਮਹਿੰਦੇ ਧੁੱਪ ਕੇ ਜਦੋਂ ਦਾ ਦੁੱਧ ਪੀਂਦਾ ਹੈ। ਤੇਰੇ ਬੱਚਿਆਂ ਦੀਆਂ ਰਿਪੋਰਟਾਂ ਵੈਸੇ ਵੀ ਨਹੀਂ ਸਹੀ ਮਹੱਲੇ 'ਚ। ਕਦੀ ਜਾਂਦੇ ਕਿਸੇ ਦਾ ਬੈਲ ਵਜਾਉਂਦੇ, ਕਦੀ ਕਿਸੇ ਜੁੱਤੀ ਦਾ ਪੈਰ ਮਸੀਤੋਂ ਚੁੱਕ ਲੈਂਦੇ। ਉਹਨਾਂ ਦੀਆਂ ਰਿਪੋਰਟਾਂ ਸ਼ੁਰੂ ਤੋਂ ਨਹੀਂ ਸਹੀ। ਇਹ ਉਹਨਾਂ ਨੇ ਮਕਾਨ ਦੇ ਗਿੱਟਿਆਂ 'ਚ ਲਵਾਈ ਪਹਿਲ। ਬੱਚੇ ਤੇ ਮੇਰੇ ਏਡੇ ਏਡੇ ਆ, ਪਹਿਲਾਂ ਇੱਥੇ ਲੱਗੀਆਂ ਹੁੰਦੀਆਂ ਏਡੀਆਂ ਉੱਚੀਆਂ। ਉਹ 2 ਜਣੇ ਮੋਢਿਆਂ ਤੇ ਚੜ ਕੇ ਵਜਾ ਦਿੰਦਾ। ਮੋਤੀਆਂ ਮੇਰੀ ਸੁਣ ਲੈ ਹੁਣ, 8000 ਰੁਪਇਆ ਦੇ ਦੇ, नहीं तो खुदा दा वास्ता मैं इथे तेरे बाहर बैनर लेके ला देना कि पानी और दूध का इंतजाम बाहर से कर ले। ਉਹ ਚੁੱਪ ਕਰ, ਨਾਲੇ 8000 ਕਾਹਦਾ ਮੰਗਦਾ? 8000 ਮੈਂ ਦਵਾਈਆਂ ਦਾ ਦੇਣਾ ਡਾਕਟਰ ਨੂੰ। ਬੱਚਿਆਂ ਦਾ? ਹਾਂਜੀ। ਤੇ ਸ਼ਨਾਖਤੀ ਕਾਰਡ ਤੇ ਮੇਰਾ ਨਾਂ ਲਿਖਾਉਣਾ? ਉਹ ਮਾਮੂ ਦੋਨਾਂ ਦਾ ਤੇਰਾ ਕਿ ਲਿਖਾਉਣਾ ਮੈਂ? ਨਿਆਣੇ ਤੇਰੇ ਤੇ ਮੈਂ 8000 ਕਾਹਦਾ ਦੇ ਦੇਵਾਂ ਉਹਨੂੰ? ਮੇਰੀ ਸੁਣ ਗੱਲ, ਤੂੰ ਐਵੇਂ ਕੱਲ ਹੀ ਪਰੇਸ਼ਾਨ ਹੋਣੇ ਆ। 8000 ਰੁਪਇਆ ਡਾਕਟਰ ਨੇ ਪਾਣੀ ਘਟਾਉਂਦਾ ਲੈਣਾ, ਉਹਦੇ ਮੂੰਹ 'ਚ ਚੁੱਪ ਕਰਕੇ ਪੈਪ ਦੇ ਵਿੱਚੋਂ ਸਾਹ ਖਿੱਚ ਤੇ ਪਾਣੀ ਬਾਹਰ। ਉਹ ਵਿਹੜਾ ਧੋਣਾ ਵਾ। ਉਹ ਮੈਂ ਕਿਹੜੀ ਗੱਲੋਂ ਉਹਨੂੰ ਇੱਥੇ ਘਰ ਦੇ ਵਿੱਚ ਪੈਪ ਪਾਉਂਦਾ ਫਿਰਾਂ? ਮੈਂ ਕਹਿੰਦਾ ਚੁੱਪ ਕਰਕੇ ਨਾ ਇਹ ਮੈਨੂੰ 8000 ਰੁਪਇਆ ਦੇ ਦੇ। ਅਗਰ 8000 ਨਾ ਦਿੱਤਾ ਤੇਰਾ ਮੇਰਾ ਲੈਣ ਦੇਣ ਬੰਦ, ਦੁਕਾਨ ਤੇ ਆਉਣਾ ਬੰਦ, ਸਮਝ ਲੈ ਤੇਰੀ ਦੁਕਾਨ ਬੰਦ, ਮੱਥੇ ਲੱਗਣਾ ਬੰਦ, ਫੋਨ ਤੇ ਗੱਲ ਕਰਨੀ ਬੰਦ, ਹਰ ਸ਼ੈ ਬੰਦ ਕਰ ਦੇਣੀ ਆ ਮੈਂ। ਤੇ ਆਪਣਾ ਮੂੰਹ ਹੀ ਬੰਦ ਕਰ ਲਾ 2 ਮਿੰਟ, ਸਭ ਕੁਝ ਮੇਰਾ ਬੰਦ ਕਰਾਈ ਨੇ। ਬਾਈ ਉੱਥੇ ਚੁੱਪ ਕਰਕੇ। ਉਹ ਮੈਂ ਨਹੀਂ ਬਹਿਣਾ ਹੈਗਾ, ਮੈਂ ਬੱਚਿਆਂ ਨੂੰ ਡਾਕਟਰ ਦੇ ਲੈ ਕੇ ਜਾਣਾ। ਤੇਰੀ ਭਰਜਾਈ ਉੱਥੇ ਲੜਨ ਦਈ ਆ ਮੈਨੂੰ। ਇਸ ਟਾਈਮ ਡਾਕਟਰ ਨੇ ਫੱਟਾ ਲਾਇਆ, ਅਗਲੇ ਸਾਰੇ ਹਸਪਤਾਲਾਂ 'ਚ ਹੁੰਦੇ ਆ। ਮੈਂ ਕਹਿੰਦਾ ਸਿਰਫ ਚੁੰਡੀ ਸਰਵਦੀ ਦੇਣੀ ਬੱਚਿਆਂ ਨੂੰ, ਪਾਣੀ ਉਹਨਾਂ ਦੇ ਅੰਦਰ ਬੁਲਬੁਲੇ ਬਣ ਬਾਹਰ ਆਉਣੇ ਉਹਨਾਂ ਦੇ। ਤੇ ਚੰਗੀ ਗੱਲ ਆ, ਤੇਰਾ ਖਰਚਾ ਬਚ ਜਾਊਗਾ। ਖਰਚਾ ਬਚ ਜਾਊਗਾ। ਜਿਹੜੇ 30 ਰੁਪਏ ਦੇ ਬੁਲਬੁਲੇ ਲੈਂਦੇ ਆ, ਚੁੱਪ ਕਰਕੇ ਬੱਚੇ ਦੇ ਮੂੰਹ 'ਚ ਤੀਲਾ ਦਿੱਤਾ, ਫੂਕ ਮਾਰੀ ਬੁਲਬੁਲਾ ਤਿਆਰ। ਓ ਯਾਰ ਗੱਲਾਂ ਨਾ ਕਰ, ਰੁਪਈਆ 8000 ਦੇ ਪੈਸੇ ਦੇ। ਤੈਨੂੰ ਮੈਂ ਦੱਸਾਂ, ਤੈਨੂੰ ਪੈਸੇ ਦੇ ਜੀ ਜਾਂਦਾ ਮੈਂ। ਕਰ 1 ਮਿੰਟ ਫੀਕਿਆ, ਹੌਲੀ ਗੱਲ ਕਰ। ਹੌਲੀ ਗੱਲ ਕਰ, ਘੜੀ ਮੁੰਡੀਆ ਡਰਦਾ ਨਾ ਵੇਖਿਆ ਤੂੰ ਮੁਜਰਮ ਆ ਤਾਂ ਡਰਦਾ? ਨਹੀਂ, ਮੈਂ ਲੜਾਈ ਦਾ ਮੂੰਹ ਕਾਲਾ। ਮੈਂ ਨਾ ਤੇਰਾ ਮੂੰਹ ਕਾਲਾ ਕਰਕੇ ਤੈਨੂੰ ਖੋਤੇ ਦੇ ਪਾਉਣਾ। ਤੇ ਮੋਟਰਸਾਈਕਲ ਵੇਚਦਾ ਤੂੰ? ਪੀਜ਼ਾ ਵਾ ਤੂੰ ਤੇ ਵੀ ਉੱਤੇ ਪਾ ਦੇ ਤੂੰ। ਮੋਟਰਸਾਈਕਲ ਦੇ ਪਿੱਛੇ ਪਾਉਣਾ ਤੈਨੂੰ ਮੈਂ। ਖੋਤੇ ਦੇ ਪਾ ਕੇ ਮੂੰਹ ਪੂਛਲ ਕਰ ਦੇਣਾ। ਤੈਨੂੰ ਇਹ ਵੀ ਨਾ ਪਤਾ ਲੱਗੇ ਖੋਤਾ ਜਾਂਦਾ ਕਿੱਧਰ ਨੂੰ। ਤੂੰ ਬੇਫਿਕਰ ਹੋ ਜਾਂਦਾ, ਖੋਤੇ ਦੀ ਲੋਕੇਸ਼ਨ ਲਾ ਲੈਣੀ। ਜਿੱਧਰ ਨੂੰ ਜਾਏਗਾ ਮੈਨੂੰ ਪਤਾ ਲੱਗੀ ਜਾਏਗਾ। ਓ ਲੋਕੇਸ਼ਨ ਨਾ ਲਾ ਤੂੰ, ਮੈਨੂੰ 8000 ਲਾ। ਓਏ ਹੌਲੀ ਗੱਲ ਕਰ, ਦੁਕਾਨਦਾਰੀ ਹੈ ਇੱਥੇ। ਉਹ ਦੁਕਾਨਦਾਰੀ ਬੜਾ ਇੱਥੇ ਕਿਤੇ ਲੈਣਾ ਟੂਪਾਂ ਨਾਲ ਸਿੱਧੀਆਂ ਕਰਨ ਦਿਆਂ ਤੂੰ। ਠੀਕ ਹੈ, ਰੌਲਾ ਨਾ ਪਾ, ਮਹੱਲੇਦਾਰੀ ਆ। ਤੇ 8000 ਫੜਾ ਨਹੀਂ ਰੌਲਾ ਪਾਉਂਦਾ। 8000 ਫੜਾ। ਆ ਬਿੱਲੀ ਆ ਗਈ ਦੁਕਾਨ ਤੇ ਹੈ। ਉਹ ਬਿੱਲੀ ਏਡੀ ਹੁੰਦੀ ਆ, ਕੁੱਤਾ ਨਹੀਂ ਤਾਂ ਹੋ ਰਹੀ ਹੈ ਬੰਦਾ। ਭਾਜੀ ਸਲਾਮ ਅਲੈਕੁਮ। ਵਾਲੇਕੁਮ ਸਲਾਮ। ਹਾਂਜੀ ਭਾਜੀ, ਹਾਂ ਦੁੱਧ ਕੇ ਦਹੀਂ ਦੱਸੋ ਭਾਜੀ। ਭਾਜੀ ਨਹੀਂ, ਕੁਛ ਨਹੀਂ ਲੈਣਾ। ਹੈ ਕੁਛ ਨਹੀਂ ਲੈਣਾ। ਇਹਦੇ ਮੂੰਹ ਤੇ ਛਾਪਰ ਚੜਾ ਦੇ, ਨਹੀਂ ਕੁਝ ਨਹੀਂ ਲੈਣਾ, ਕੁਝ ਨਹੀਂ ਲੈਣਾ। ਤੇ ਭਾਜੀ ਇੱਥੇ ਡਾਕਟਰ ਨੇ ਦੱਸਿਆ ਸੀ ਵੀ ਮੂੰਹ ਕੱਢ ਕੇ ਕਿਉਂ ਝਾਕ ਕਰਨਾ? ਭਾਜੀ ਮੈਨੂੰ ਸ਼ਬਾਜ਼ ਸਾਹਿਬ ਨੇ ਭੇਜਿਆ ਤੁਹਾਡੇ ਵੱਲ। ਸ਼ਬਾਜ਼? ਅੱਛਾ, ਆ ਸ਼ਬਾਜ਼ ਗੁਜਰ। ਹਾਂਜੀ। ਦੱਸੋ ਭਾਜੀ। ਭਾਜੀ ਅੰਦਰ ਬੁਲਾਓਗੇ ਤੇ ਫੇਰ ਆ। ਅੰਦਰ ਬੁਲਾ ਕੇ ਕੁੰਡੀ ਲਾਲ ਬੰਦ ਤੇ ਗੱਲ ਹੀ ਦੱਸਣੀ, ਇੱਥੇ ਦੱਸ ਲਾ। ਭਾਜੀ ਕੋਈ ਗੱਲ ਖਾਸ ਆ। ਆ ਜਾ ਫੇ, ਆ ਜਾ ਫੇ, ਆ ਜਾ। ਹੱਥ ਧੋ ਕੇ ਆਏ ਮੇਰਾ ਵੀਰ ਜਰਾ। ਦੁਕਾਨ ਕਲੀਰ ਦਾ ਤੁਹਾਡੀ? ਨਹੀਂ ਹੁਣ ਨਾ ਹੋ ਜਵੇ, ਆ ਜਰਾ ਘੁੰਮ ਕੇ ਆਓ। ਬਾਈ ਮੇਰੀ ਸੁਣ ਲਾ ਗੱਲ, ਮੈਂ ਆਪਣੇ ਬੱਚਿਆਂ ਨੂੰ ਲੱਗਾ ਤਿਆਰ ਕਰਨ ਤੇ ਗੱਡੀ ਦੇ ਭਾਗ ਮੈਂ ਸਿੱਧਾ ਆਉਣ ਲੱਗਾ ਦੁਕਾਨ ਤੇ। ਰੁਪਈਆ 8000 ਦੇ ਦੇ, ਮੈਂ ਡਾਕਟਰ ਕੋਲ ਲੈ ਕੇ ਜਾਣੇ ਨੇ। ਇੱਕ ਮਿੰਟ, ਤੂੰ ਬੱਚਿਆਂ ਨੂੰ ਤਿਆਰ ਕਰ ਲਾਂਗਾ, ਬੱਚਿਆਂ ਦੇ ਮਾਮੇ ਦਾ ਵਿਆਹ ਆ ਰਿਹਾ ਵਾ। ਹਾਂ ਬਈ। ਆ ਕੱਢ ਦਿਓ, ਹੈ ਇਹਨਾਂ ਨੂੰ ਕੱਢ ਦਿਓ। ਔਰ ਇਹਨੇ ਗਾਹਕ ਆ ਮੇਰਾ। ਹਾਂਜੀ ਤੁਸੀਂ ਦੱਸੋ ਕੀ ਗੱਲ ਤੁਹਾਨੂੰ? ਭਾਜੀ ਮੈਨੂੰ ਇੱਕ ਮਿੰਟ ਠਹਿਰ ਜਾ, ਤੁਸੀਂ ਦੱਸੋ ਕੀ ਗੱਲ ਇਹ ਆ, ਮੈਂ ਕਹਿੰਦਾ ਹਾਂ ਵੀ ਤੂੰ ਦੱਸ ਕੀ ਭਾਜੀ ਹੈ? ਮੈਨੂੰ ਨਾ ਸ਼ਬਾਜ਼ ਇੱਕ ਸਾਹਿਬ ਮਿੰਟ ਨੇ- ਠਹਿਰ, ਹਾਂ ਤੂੰ ਦੱਸ ਤੇਰਾ ਕੀ ਰੌਲਾ? ਵਾਰੀ ਲੈਣੇ ਆ, ਗੱਲ ਲੈਣੇ ਆ ਸਾਡੀ ਹੈ। ਉਹ ਤੈਨੂੰ ਕਹਿੰਦੇ 8000 ਰੁਪਈਆ ਤੇਰੀ ਦੇ। ਗੱਲ ਬਹੁਤੀ ਲੰਬੀ ਤਾਂ ਨਹੀਂ? ਮੇਰੀ ਲੰਬੀ ਤੂੰ ਗੱਲ। ਦੱਸ ਪਹਿਲੇ। ਇੱਕ ਮਿੰਟ ਠਹਿਰ ਜਾ, ਪਹਿਲੇ ਆਇਆ। ਹਾਂ ਮੈਂ ਪਹਿਲੇ ਆਇਆ ਨਾ, ਮੈਂ ਪਹਿਲੇ ਹੀ ਚੱਲਾਂ ਭਾਈ। 8000 ਰੁਪਈਆ ਦੇ ਮੈਂ ਬੱਚੇ ਲੈ ਕੇ ਦੁਕਾਨ ਤੇ ਆ ਰਿਹਾ। ਇੱਕ ਮਿੰਟ, ਇੱਥੇ ਦਰੀ ਮੇਰੀ ਗੱਲ ਵਿਛਾ ਸੁਣ ਕੇ ਲੈ। ਅਸੀਂ ਕੱਢਣਾ ਹੀ ਜਲੂਸ ਨਹੀਂ ਇੱਥੇ। ਦਰੀ ਵਿਸ਼ਾਲਾ ਕੀ ਗੱਲ ਕੋਲ ਹੋਣ ਡੇ ਇੱਥੇ? ਹਾਂਜੀ, ਇਹ ਤੇਰੇ ਕੋਲ ਹੀ ਹੋਣੇ ਆ ਜਦੋਂ ਦਰੀ ਵਿਛਣੀ ਇੱਥੇ। ਨਹੀਂ ਇਹ ਤਾਂ ਕੁਝ ਤੂੰ ਹਾਂਜੀ, ਦੱਸ ਕੀ। ਇੱਕ ਭਾਜੀ। ਮਿੰਟ, ਭਾਜੀ ਤੁਹਾਡੇ ਇੱਕ ਮਹੱਲੇ ਮਿੰਟ ਠਹਿਰ ਜਰਾ। ਹਾਂ ਕੀ ਹੁਣ ਗੱਲ ਮੁਕਾ ਲਾ, ਚੁੱਪ ਤੂੰ ਕਰਕੇ। ਇਹਨੂੰ ਕੱਢ ਹੀ ਦੇ, ਜਦੋਂ ਉਹਦੀ ਗੱਲ ਹੀ ਨਹੀਂ ਸੁਣਨੀ ਕੱਢ ਦੇ ਇਹਨੂੰ। ਜਾ ਭਾਈ ਜਾ। ਇਹਨੂੰ ਕੱਢ ਦਵੇਂ ਨਾਲ ਹੀ ਹੈ। ਭਾਜੀ ਤੁਸੀਂ ਉਹਨੂੰ 8 ਦਿਓ, ਜਾਵੇ ਉਹ, ਮੈਂ ਬਵਾਂ ਉੱਥੇ। ਅੱਛਾ ਤੁਸੀਂ ਇੱਥੇ ਬਹਿਣਾ? ਹਾਂਜੀ। ਅੱਛਾ ਤੁਸੀਂ ਮੈਨੂੰ ਦੱਸੋ ਆਏ ਕਿਧਰੋਂ? ਭਾਜੀ ਮੈਨੂੰ ਇੱਕ ਮਿੰਟ ਠਹਿਰੋ ਜਰਾ। ਹਾਂਜੀ ਤੁਸੀਂ ਤਾਂਗਲੇ ਲੋ ਆਇਆ ਤੇਰੇ ਸਾਹਮਣੇ, ਇੱਥੋਂ ਦੇ ਆਉਂਦੇ ਆ। ਅੱਛਾ ਮੈਂ ਫੀਕਾ ਤੇਰਾ ਮਗਸਣ ਬੰਦੇ ਆਏ ਦੁਕਾਨ ਤੇ, ਚੁੱਪ ਕਰ ਜਾ, ਮੈਂ ਤੇਰਾ ਰੌਲਾ ਨਿਬੇੜਨਾ ਤੈਨੂੰ। ਮੈਂ ਰੌਲਾ ਨਹੀਂ ਵੜ ਗਿਆ ਆਪਣਾ। ਮੈਂ ਬੱਚੇ ਇਕੱਠੇ ਕਰਨ ਲੱਗਾ ਮਹੱਲੇ ਦੇ ਵੀ, ਜਿਹੜੇ ਬਿਮਾਰ ਹੋਏ ਤੇਰੇ ਦੁੱਧ ਨਾਲ। ਇੱਥੇ ਦਰੀ ਵਿਛਾ ਕੇ ਅਸੀਂ ਵੈਨ ਪਾਉਣ ਲੱਗੇ ਆ। ਉਹ ਦੱਸ ਹੁਣ, ਉਹ ਮੇਰੀ ਗੱਲ ਸੁਣ। ਇੱਕ ਮਿੰਟ ਫੀਕਿਆ, ਮੇਰੀ ਗੱਲ ਸੁਣ ਫੀਕਿਆ। ਮੈਂ ਨਹੀਂ ਸੁਣਨੀ ਤੇਰੀ ਗੱਲ। ਉਹ ਭਾਜੀ ਤੁਸੀਂ ਮੇਰੀ ਸੁਣੋ, ਪੁਰ ਕਰਾਓ ਫੀਕੇ ਨੂੰ। ਉਹ ਫੀਕਿਆ ਤੈਨੂੰ ਕਸਮ ਆ ਤੇਰੇ ਬੱਚਿਆਂ ਦੀ। ਇੱਕ ਮਿੰਟ ਮੈਂ ਤੇਰੇ ਨਾਲ ਕਰਦਾ ਗੱਲ। ਯਾਰਾ ਬੰਦਾ ਨਾਰਾਜ਼ ਹੋ ਕੇ ਚਲ ਗਿਆ। ਖੈਰ ਸੀ ਤੁਹਾਡੀ ਬਿਸ਼ਤੀ ਕਰਨ ਡਿਆ ਸੀ। ਉਹ ਕਰ ਲੈਂਦਾ, ਕੋਈ ਨਹੀਂ, ਇਦਾਂ ਦਾ ਮੌਸਮ ਆ ਜਾਂਦਾ ਕਿਤੇ। ਅੱਛਾ ਭਾਜੀ ਮੈਨੂੰ ਨਾ ਭੇਜਿਆ ਸ਼ਬਾਜ਼ ਸਾਹਿਬ ਨੇ।
ਉਹਨਾਂ ਨੇ ਭੇਜਿਆ? ਹਾਂਜੀ, ਮੈਂ ਤੇ ਗੱਲ ਹੀ ਰੋਕਿਆ ਜਾ। ਭਾਜੀ ਤੁਹਾਡੇ ਕੋਲ ਭੇਜਿਆ ਅੱਛਾ ਵਾ। ਮੇਰੇ ਕੋਲ ਭੇਜਿਆ। ਹਾਂਜੀ। ਹੁਕਮ ਭਾਜੀ। ਨਾਲ ਦੀ ਗਲੀ 'ਚ ਆਪਾਂ ਮਕਾਨ ਲਿਆ ਵਾ ਸਫਾਈ ਵਾਸਤੇ? ਕਾਹਦੇ ਭਾਜੀ, ਵਾਸਤੇ? ਰੈਂਟ ਤੇ ਅੱਛਾ ਕਿਰਾਏ ਤੇ ਲਿਆ ਤੁਸੀਂ? ਹਾਂਜੀ। ਹਾਂ ਨਹੀਂ ਮਾਲਕ ਲੱਗਦੇ ਵੀ ਨਹੀਂ ਤੁਸੀਂ। ਅੱਛਾ ਫੇਰ ਭਾਈ? ਹਾਂਜੀ ਅੱਛਾ ਫੇਰ ਮਕਾਨ ਲੈ ਲਿਆ, ਕੀ ਗੱਲ? ਉਹ ਭਾਜੀ ਮੇਰਾ ਜ਼ਿਹਨ ਹੈਗਾ ਸੀ ਕਿ ਛੋਟੇ ਛੋਟੇ ਬੱਚੇ ਆ। ਤੁਹਾਡੇ? ਹਾਂਜੀ। ਤੇ ਬੱਚੇ ਛੋਟੇ ਛੋਟੇ ਹੁੰਦੇ ਭਾਜੀ, ਬੱਚੇ ਕਦੋਂ ਛੱਤਾਂ 'ਚ ਵੱਜਦੇ ਫਿਰਦੇ? ਛੋਟੇ ਛੋਟੇ ਹੁੰਦੇ ਬੱਚੇ। ਉਹ ਨਹੀਂ ਭਾਜੀ, ਮੈਂ ਕਹਿੰਦਾ ਵਾ ਕਿ ਮੈਂ ਦੁੱਧ ਲਵਾਉਣਾ ਸੀ ਇੱਥੇ। ਦੁੱਧ ਲਵਾਉਣਾ? ਹਾਂਜੀ ਤੁਹਾਡੇ ਕੋਲੋਂ। ਤੂੰ ਦੁੱਧ ਨਾ ਲਵਾ, ਥੋੜੀ ਜਿਹੀ ਤੇ ਕਰੀਮ ਲਵਾ, ਹੈ ਕੋਈ ਫਰਕ ਪਾਵੇ, ਮੈਨੂੰ ਵੀ ਖੌਫ ਆਉਣ ਡਿਆ। ਅੱਛਾ ਦੁੱਧ ਲਵਾਉਣਾ, ਦੱਸੋ ਫਿਰ ਕਿੰਨਾ ਦੁੱਧ ਚਾਹੀਦਾ ਤੁਹਾਨੂੰ? ਭਾਜੀ ਅਸਲ ਦੇ ਵਿੱਚ ਜਿੱਥੇ ਅਸੀਂ ਪਹਿਲਾਂ ਰਹਿੰਦੇ ਸੀ ਨਾ, ਉੱਥੇ ਕੋਈ ਉਧਾਰ ਨਹੀਂ ਸੀ ਦਿੰਦਾ? ਭਾਜੀ ਕਿੱਦਾਂ ਦੀ ਗੁਫ਼ਤਗੂ ਕਰਨਾ, ਮੈਂ ਤੁਹਾਡੇ ਨਾਲ ਬੜੇ ਅਦਬ ਨਾਲ ਗੱਲ ਕਰ ਰਿਹਾ ਵਾਂ, ਕਿਉਂਕਿ ਮੈਨੂੰ ਕਿਸੇ ਬੰਦੇ ਨੇ ਭੇਜਿਆ ਤੁਹਾਡੇ ਵੱਲ। ਭਾਈ ਮੈਂ ਕਦੋਂ ਕਰੂਲੀ ਕਰਦੀ ਤੁਹਾਡੇ ਤੇ, ਮੈਂ ਵੀ ਅਦਬ ਨਹੀਂ ਧਾਰਨਾ। ਤੁਸੀਂ ਦੱਸੋ ਖਾਣਾ ਪੀਣਾ ਕੀ ਹੈ? ਭਾਜੀ ਕਰੂੜੀ ਮੈਂ ਖੁਰਾ ਵਾਂ, ਕਿੱਦਾਂ ਦੀ ਬੇਵਕੂਫਾਂ ਵਾਲੀ ਗੱਲ ਕਰਨ ਡਏ? ਤੁਸੀਂ ਦੱਸੋ ਖਾਣਾ ਪੀਣਾ ਕੀ ਨਹੀਂ ਹੈ? ਭਾਜੀ ਤੁਸੀਂ ਖਵਾਉਣਾ ਹੀ ਕੁਛ ਨਹੀਂ, ਬਕਵਾਸ ਤਾਂ ਕਰੀ ਜਾ ਰਹੇ ਆ। ਭਾਈ ਇਹ ਕਰ ਲੈਣੀ ਚਾਹੀਦੀ ਹੈ। ਭਾਜੀ ਤੁਸੀਂ ਗੱਲ ਹੀ ਨਹੀਂ ਪੂਰੀ ਸੁਣਨ ਡਏ। ਅੱਛਾ ਪੂਰੀ ਸੁਣਨੀ? ਉਹ ਭਾਜੀ ਛੋਟੇ ਛੋਟੇ ਬੱਚੇ ਆ। ਅੱਛਾ ਜੀ। ਠੀਕ ਆ, ਤੇ ਮੈਂ ਕਹਿੰਦਾ ਵਾ ਕਿ ਕਿੱਥੇ ਵਿਚਾਰੇ ਆਣਗੇ, ਤੁਸੀਂ ਆਪ ਹੀ ਦੁੱਧ ਫੜਾਇਆ ਕਰਨਾ ਰੋਜ਼ ਦੀ ਰੋਜ਼, ਸਵੇਰ ਵੀ ਤੇ ਸ਼ਾਮ ਵੀ। ਬੱਚੇ ਤੇਰੇ ਕਿੰਨੇ? ਬੱਚੇ ਮਾਸ਼ਾਅੱਲਾ ਮੇਰੇ 6 ਆ। ਤੇ ਇੱਕ ਨੂੰ ਕਿਤੇ ਸਾਈਕਲ ਹੀ ਲੈ ਦੇ, ਤੁਹਾਨੂੰ ਦੁੱਧ ਲੈ ਜਾ ਕਰ। ਭਾਜੀ ਬੱਚੇ ਬਾਹਰ ਨਹੀਂ ਨਿਕਲਦੇ, ਬੱਚੇ ਮੇਰੇ ਖੂਬਸੂਰਤ ਹੈਗੇ, ਮੇਰੇ ਨਾਲੋਂ ਬਹੁਤ ਜ਼ਿਆਦਾ ਚਿੱਟੇ ਆ, ਤੇ ਮੈਂ ਉਹਨਾਂ ਦਾ ਦੁੱਧ ਲਵਾਉਣਾ ਕਿਉਂਕਿ ਦੁੱਧ ਤੋਂ ਬਗੈਰ ਮੈਂ ਬੱਚਾ ਸੌਣ ਨਹੀਂ ਦਿੰਦਾ ਨਹੀਂ ਅੱਛਾ ਬੱਚੇ ਬਾਹਰ ਨਹੀਂ ਨਿਕਲਦੇ, ਉਹਨਾਂ ਦਾ ਕੰਮ ਆ ਕੋ ਅੱਛਾ ਕਿ ਨਜਾਇਜ਼ ਰਹਿ ਰਹੇ ਤੇਰੇ ਕੋਲ? ਬੱਚੇ ਕੋਲ ਗਲੀ ਚ ਕੱਢਣਾ ਕਿ ਮੈਲੇ ਬਹੁਤੇ ਆ? ਨਜ਼ਰ ਲੱਗ ਜਾਂਦੀ ਬੱਚਿਆਂ ਨੂੰ। ਮੈਨੂੰ ਲੱਗਦਾ ਤੁਹਾਨੂੰ ਵੀ ਲੱਗੀ ਹੈ। ਤੁਸੀਂ ਗਲ 'ਚ ਨਾ ਸਾਈਕਲ ਦਾ ਟਾਇਰ ਪਾ ਕੇ ਫਿਰਿਆ ਕਰੋ, ਇਦਾਂ ਤੁਹਾਨੂੰ ਵੀ ਲੱਗਦਾ ਨੁਕਸਾਨ ਹੋ ਜਾਣਾ। ਭਾਜੀ ਦੇਖ ਲਓ ਤੁਸੀਂ ਫਜ਼ੂਲ ਬਕਵਾਸ ਕਰਦੇ। ਉਹ ਪਤਾ ਕੀ ਕਰ ਲੈਣੀ ਚਾਹੀਦੀ ਇੱਕ ਹਫ਼ਤੇ 'ਚ ਇੱਕ ਅੱਧੀ ਦਿਨ। ਅਸਲ 'ਚ ਭਾਜੀ ਗੱਲ ਪਤਾ ਕੀ ਆ ਕਿ ਦੁੱਧ ਸਾਨੂੰ ਜ਼ਿਆਦਾ ਚਾਹੀਦਾ ਵਾ। ਭਾਜੀ ਕੀ ਗੱਲ ਛੱਤਾਂ ਧੋਣੇ ਦੁੱਧ ਨਾਲ? ਭਾਜੀ ਕੀ ਹੋ ਗਿਆ, ਬੱਚੇ ਪੀਂਦੇ ਆ। ਮੈਂ ਕਿਹਾ ਖੀਰ ਦੀ ਦੇਖ ਲਾਉਣਾ ਡੇਲੀ ਤੁਸੀਂ। ਖੀਰ ਤਰਜ਼ਾਨਾ ਬਣਦੀ ਹੈ। ਖੀਰ ਤਾਂ ਅਸੀਂ ਖਾਣੇ ਤੋਂ ਬਾਅਦ ਮਿੱਠਾ ਲਾਜ਼ਮੀ ਬਣਾਈਦਾ, ਕਸਟਰਡ ਖੀਰ ਇਦਾਂ ਦੀਆਂ ਸ਼ਾਵਾਂ ਤਾਂ ਘਰ 'ਚ ਬਣਦੀਆਂ ਰਹਿੰਦੀਆਂ ਵਾ। ਤੁਸੀਂ ਪਤਾ ਕੀ ਕਰੋ, ਇਹ ਸ਼ਾਮ ਨਾ ਖਾਇਆ ਕਰੋ ਖਾਣ ਤੋਂ ਬਾਅਦ। ਕਿਉਂ ਜੀ? ਤੁਸੀਂ ਹੋਕੇ ਵਾਲਾ ਗੁੜ ਖਾਇਆ ਕਰੋ, ਜੋ ਹਾਲਾਤ ਹੈ ਨਾ ਮਾਸ਼ਾਅੱਲਾ। ਹੁੱਕਾ ਗੁੜ ਪਿੰਡੋਂ ਆ ਜਾਂਦਾ ਗੁੜ ਸਾਡੇ, ਉਹ ਆਪਣਾ ਕਮਾਲ ਹੈਗਾ ਵਾ, ਆਪਣਾ ਗੁੜ ਬਣਾਈਦਾ ਵਾ, ਉਹ ਮਾੜਾ ਨਹੀਂ ਹੈਗਾ। ਅਸਲ ਦੇ ਵਿੱਚ ਨਾ ਸਾਨੂੰ ਦੁੱਧ ਭਾਜੀ ਚਾਹੀਦਾ ਜ਼ਿਆਦਾ। ਮੈਂ ਚਾਹੁੰਦਾ ਕਿ ਅਗਰ ਤੁਹਾਡੇ ਕੋਲ ਹੈ ਵਾ ਤਾਂ ਤੁਸੀਂ ਹਾਂ ਕਰੋ, ਵਰਨਾ ਮੈਂ ਫਿਰ ਕਿਸੇ ਹੋਰ ਪਾਸੇ ਜਾਵਾਂ। ਉਹ ਭਾਜੀ ਕੀ ਹੋਇਆ, ਸਾਡੇ ਤੋਂ ਕਿਉਂ ਨਹੀਂ ਦੁੱਧ? ਮਾਸ਼ਾਅੱਲਾ ਫਾਰਮ ਹਾਊਸ ਆਪਣਾ, ਉੱਥੇ 100 ਜਾਨਵਰ ਵੱਜਾ ਦੁੱਧ ਵਾਲਾ। ਭਾਜੀ ਮੈਂ ਤੁਸੀਂ ਇਹ ਜ਼ਿਹਨ 'ਚ ਰੱਖਣਾ ਕਿ ਅਸੀਂ ਦੁੱਧ ਦੇ ਵਿੱਚੋਂ ਦਹੀਂ ਵੀ ਜਮਾਣਾ ਹੁੰਦਾ, ਠੀਕ ਆ, ਘਿਓ ਵੀ ਕੱਢਣਾ ਹੁੰਦਾ, ਮਲਾਈ ਵੀ ਕੱਢਣੀ ਹੁੰਦੀ ਆ, ਮੱਖਣ ਵੀ ਕੱਢਣਾ ਹੁੰਦਾ ਤੇ ਲੱਸੀ ਵੀ ਕੱਢਣੀ ਹੁੰਦੀ। ਇਹ ਇੰਨਾ ਦੁੱਧ ਚਾਹੀਦਾ ਰੋਜ਼। ਅੱਛਾ ਘੀ ਵੀ ਕੱਢਣਾ, ਮਲਾਈ ਵੀ ਕੱਢਣੀ, ਮੱਖਣ ਵੀ ਕੱਢਣਾ? ਹਾਂਜੀ। ਇਹ ਸਾਰੀਆਂ ਸ਼ਾਮਾਂ ਦੁੱਧ ਚੋਂ ਕੱਢਣੀਆਂ? ਭਾਜੀ ਦੁੱਧ ਚੋਂ ਨਿਕਲਦੀਆਂ, ਹੋਰ ਤੁਹਾਡੇ ਚੋਂ ਨਿਕਲਣੀਆਂ ਇਹ? ਕਿੱਦਾਂ ਦੀ ਬੇਵਕੂਫ ਵਾਲੀ ਗੱਲ ਕਰਨ ਦੇ ਤੁਸੀਂ ਨਾ ਗੱਲ ਆਪਣੇ ਜੇਨ ਚੋਂ ਵੀ ਕੱਢ ਦਿਓ। ਕਿਉਂ ਜੀ? ਇੰਨੀਆਂ ਸ਼ਾਮਾਂ ਕੱਢੀਆਂ ਉਹਨੇ, ਮੁੜ ਕੇ ਦੁੱਧ ਕਿੱਥੇ ਬਚਣਾ? ਉਹ ਭਾਜੀ ਦੁੱਧ ਅੱਲਾ ਦਾ ਖਾਸ ਨੂਰ ਆ, ਇਹਦੇ ਵਿੱਚੋਂ ਸ਼ਾਮਾਂ ਨਿਕਲਦੀਆਂ। ਤੁਸੀਂ ਪਹਿਲੀ ਵਾਰੀ ਦੁਕਾਨ ਤੇ ਤਾਂ ਨਹੀਂ ਬੈਠੇ? ਤੁਹਾਡੀ ਅਕਲ ਕਿਉਂ ਨਹੀਂ ਕੰਮ ਕਰਨ ਡਈ? ਨਹੀਂ ਸਾਡੀਆਂ 3 ਬ੍ਰਾਂਚਾਂ ਵਾ। ਲੈ 3 ਬ੍ਰਾਂਚਾਂ, ਐਡਾ ਬੈਂਕ 'ਚ ਦੁੱਧ ਦਿੰਨਾ ਤੂੰ? ਅੱਛਾ ਭਾਜੀ ਗੱਲ ਪਤਾ ਕੀ ਆ, ਹੁਣ ਤੁਸੀਂ ਮੈਨੂੰ ਇਹ ਦੱਸੋ ਫਾਈਨਲ ਕਿ ਤੁਹਾਡਾ ਪੈਸੇ ਲੈਣ ਦਾ ਤਰੀਕੇਕਾਰ ਕੀ ਆ? ਪੈਸੇ ਲਾਉਣ ਦਾ ਤਰੀਕਾ ਹੀ ਹੈ, ਤੁਸੀਂ ਗਿਣ ਕੇ ਸਾਨੂੰ ਫੜਾ ਦੇਣੇ, ਅਸੀਂ ਚੁੱਕ ਕੇ ਗੱਲੇ ਸੁੱਟ ਦੇਣੇ। ਨਹੀਂ ਮੇਰਾ ਪੈਸੇ ਮੈਂ ਤੇਰੇ ਕੋਲ ਲੈਣ ਚਲਾ ਕੇ ਲੈਣੇ, ਪਹਿਲੇ ਤਾਂ ਕੁੰਡਾ ਖੜਕਾ ਕੇ ਬਾਹਰ ਮੰਜੀ ਡਾਲਵਾਂ। ਉਹ ਭਾਜੀ ਪੜ੍ਹੀ ਲਿਖੀ ਫੈਮਿਲੀ ਆ, ਦੁੱਧ ਬਹੁਤ ਜ਼ਿਆਦਾ ਪੀਂਦੇ ਆ, ਮੈਂ ਉਸ ਹਿਸਾਬ ਨਾਲ ਕਹਿਣ ਡਿਆ ਕਿ ਅਸੀਂ ਮਹੀਨੇ ਬਾਅਦ ਤੁਹਾਨੂੰ ਪੇ ਕਰ ਦਿਆ ਕਰੀਏ। ਪੜ੍ਹੀ ਲਿਖੀ ਫੈਮਿਲੀ? ਹਾਂਜੀ ਭਾਜੀ। ਤੇ ਤੈਨੂੰ ਉਹਨਾਂ ਨੇ ਕੰਮ ਨਹੀਂ ਰੱਖਿਆ? ਉਹ ਮੇਰੇ ਤੋਂ ਛੋਟੀ ਆ ਫੈਮਿਲੀ, ਮੈਂ ਵੀ ਉਸ ਫੈਮਿਲੀ ਦਾ ਮੈਂਬਰ ਆ। ਅੱਛਾ ਤੁਸੀਂ ਇਸ ਫੈਮਿਲੀ ਦਾ ਮੈਂਬਰ ਆ? ਤੁਸੀਂ ਮੇਰੇ ਵੱਲ ਨਾ ਜਾਓ, ਮੇਰੇ ਨਾਲ ਤਾਂ ਇੱਕ ਦੁੱਧ ਵਾਲੇ ਨੇ ਜ਼ਿਆਦਤੀ ਕੀਤੀ ਤਾਂ ਇਦਾਂ ਹੋ ਗਿਆ। ਤੇ ਜ਼ਿਆਦਤੀ ਕੀਤੀ, ਤੁਸੀਂ ਪੈਸੇ ਲੈ ਕੇ ਸੁਲਾ ਕਰ ਲਈ ਸੀ ਉਹਨੂੰ? ਉਹ ਭਾਜੀ ਮੇਰਾ ਰੰਗ ਤਾਂ ਇਦਾਂ ਹੋਇਆ ਵਾ, ਮੈਨੂੰ ਅਸਲ 'ਚ ਦੁੱਧ ਲੜ ਗਿਆ ਵਾ, ਮੈਂ ਨਹੀਂ ਪੀਣਾ, ਬਾਕੀ ਬੱਚੇ ਪੀਂਦੇ ਸਾਰੇ। ਅੱਛਾ ਮੈਨੂੰ ਲੱਗਦਾ ਤੁਸੀਂ ਸਲੰਸਰ 'ਚ ਸੌਂਦੇ ਰਹੇ ਸਰਦੀਆਂ 'ਚ, ਬੇੜੇ ਕਰਕੇ ਹੋਏ। ਅੱਛਾ ਭਾਜੀ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਪੈਸੇ ਕਿਸ ਤਰ੍ਹਾਂ ਲੈਣੇ, ਇਹ ਦੱਸੋ। ਭਾਜੀ ਅਸੀਂ ਨਗਦੀ ਦੁੱਧ ਵੇਚੀਦਾ, ਆਧਾਰ ਵਾਲਾ ਕੰਮ ਕੋਈ ਨਹੀਂ ਹੈਗਾ। ਕਾਪੀ ਅਸੀਂ ਨਹੀਂ ਰੱਖੀ ਦੁਕਾਨ 'ਚ, ਓਹੋ ਕਿਉਂਕਿ ਬਾਬਾ ਜੀ ਮਿਲਕ ਸ਼ਾਪ ਦਾ ਇੱਕ ਨਾਮ ਆ, ਦੁੱਧ ਦਹੀਂ ਇੱਥੋਂ ਹੀ ਲਈ। ਆਈ ਸਮਝ? ਆ ਤੇਰੀ ਗੱਲ ਤੋਂ ਲੱਗਦਾ ਕਰਨ ਡਿਆ ਤੂੰ ਜਾਈ ਤੈਨੂੰ ਮਹੀਨੇ ਬਾਅਦ ਪੈਸੇ ਦੇਣ ਡਿਆ, ਉਹਨੇ ਤੈਨੂੰ ਵਾਰੇ 'ਚ ਮਹੀਨੇ ਬਾਅਦ ਕੋ ਪੈਸੇ ਦੇਣ? ਤੇ ਬਾਪ ਡਾਲੇ ਦੁੱਧ ਦੇਣ ਡੇ ਤੈਨੂੰ ਵੀ ਮਹੀਨੇ ਬਾਅਦ ਭਰਾਉਣੇ ਦਾ ਪਏ? ਨਿਜ਼ਾਮ ਨਾ, ਪੜ੍ਹੀ ਲਿਖੀ ਫੈਮਿਲੀ ਆ, ਸੈਲਰੀਆਂ ਆਉਂਦੀਆਂ ਵਾ, ਕੋਈ ਭਾਈ ਟੀਚਰ ਹੈਗੇ ਨੇ, ਕੋਈ ਡਾਕਟਰ ਹੈਗੇ ਨੇ, ਠੀਕ ਆ, ਫਿਰ ਉਹਨਾਂ ਦੇ ਵੀ 6 ਬੱਚੇ ਹੈਗੇ। ਤੁਹਾਨੂੰ ਤਾਂ ਤੁਸੀਂ ਤਾਂ ਸਾਰਾ ਦਿਨ ਤੁਹਾਨੂੰ ਦੁੱਧ ਢੋੜੇ ਮੱਤ ਵੱਜ ਜਾਣੀ ਤੁਹਾਡੀ। ਉਹ ਤੇਰਾ ਭਰਾ ਡਾਕਟਰ ਵੀ ਹੈ? ਜੀ ਭਾਈ, ਇੱਕ ਭਾਈ ਡਾਕਟਰ ਹੈਗਾ। ਤੇ ਉਹਦੇ ਕੋਲ ਦਵਾਈ ਕਿਉਂ ਨਹੀਂ ਲੈਂਦਾ ਆਪਣੀ? ਦਵਾਈ ਮੇਰੇ ਸਿੰਘ ਨਿਕਲੇ ਆ, ਕੀ ਹੋਇਆ ਮੈਨੂੰ? ਨਹੀਂ ਤੇਰੀਆਂ ਅੱਖਾਂ ਪੀਲੀਆਂ ਹੋਈਆਂ, ਕੰਨ ਲਾਲ ਹੋਏ, ਮੂੰਹ ਕਾਲਾ ਹੋਇਆ, ਆ ਸਾਰੇ ਰੰਗ ਤਾਂ ਤੂੰ ਨਾਲ ਲਈ ਫਿਰ। ਉਹ ਭਾਜੀ ਆ ਦੇਖਿਓ ਤੁਸੀਂ, ਮੈਂ ਜਦੋਂ ਤੁਹਾਡੇ ਕੋਲ ਦੁੱਧ ਲੈਣ ਲੱਗ ਪੈਣਾ ਸਵੇਰ ਦੇ ਟਾਈਮ, ਮੈਂ ਪਹਿਲੇ ਟਾਈਮ ਮਲਾਈ ਮਲਿਆ ਕਰਨੀ, ਦੁੱਧ ਨੂੰ ਰੰਗ ਭਖ ਦੇਣਾ ਮੇਰਾ। ਅੱਛਾ ਆਪਣੇ ਮੂੰਹ ਵਾਸਤੇ ਮਲਾਈ? ਤੂੰ ਮਲਾਈ ਮੈਂ ਆਪਣੇ ਮੂੰਹ ਵਾਸਤੇ ਜੋੜਦਾ ਵਾ, ਕਿਉਂਕਿ ਮੇਰੀ ਸਕਿਨ ਦਾ ਮਸਲਾ, ਕਰੀਮਾਂ ਜਿਹੜੀਆਂ ਉਹਨਾਂ ਮੈਨੂੰ ਨਹੀਂ ਮਾਫਕ ਹੁੰਦੀਆਂ, ਫਿਰ ਮੈਂ ਮਲਾਈ ਜੋੜ ਕੇ ਉਹ ਮੂੰਹ ਤੇ ਮਲਦਾ ਹੁੰਦਾ, ਉਹਦੀ ਵਜ੍ਹਾ ਨਾਲ ਮੈਂ ਜ਼ਿਆਦਾ ਚਿੱਟਾ ਹਾਂ। ਇਹ ਤੇਰੇ ਜਿੰਨੀ ਮਲਾਈ ਲੱਗਣੀ ਹੈ ਨਾ ਦੁੱਧ ਦੀ, ਤੂੰ ਨਾ ਕਿ ਛੱਪੜ ਲੈ ਦੁੱਧ ਵਾਲਾ, ਉਹਦੇ ਥੱਲੇ ਲਾ ਅੱਗ, ਉਹ ਛੱਪੜ ਤੇ ਪੂਰੀ ਮਲਾਈ ਆਏਗੀ, ਉਹ ਮਲ ਫੇ ਵੀ ਸ਼ਾਇਦ ਆ ਕਿਤੇ। ਉਹ ਬੇਤਰਤੀਬਿਆ 6 ਫੈਮਲੀਆਂ ਵਾ ਸਾਡੀਆਂ, ਤੈਨੂੰ ਪਤਾ ਵਾ ਸਾਰਾ ਦਿਨ ਦੁੱਧ ਢੋੜੋ ਮਰ ਜਾਣਾ ਤੂੰ।
ਤੇਰੀ ਮੈਂ ਮੌਜਾਂ ਲਵਾਉਣ ਡਿਆ ਤੇ ਇੰਨਾ ਦੁੱਧ ਲੱਗਣਾ ਤੁਹਾਡੇ ਵੀ ਫੈਮਿਲੀ ਤੁਹਾਡੀ ਕੁਆਲੀ ਕਰਦੀ ਹੈ ਜਾਂ ਵੀ ਬਹੁਤ ਪੀਂਦੇ ਤੁਸੀਂ ਭਾਜੀ ਸਾਰਾ ਦਿਨ ਚਾਹ ਬਣਦੀ ਸ਼ਾਮ ਨੂੰ ਬੱਚੇ 2-2 ਗਲਾਸ ਤਾਂ ਪੀ ਕੇ ਸੌਂਦੇ ਆ ਵੈਸੇ ਨੀਂਦ ਨਹੀਂ ਆਉਂਦੀ ਉਹਨਾਂ ਨੂੰ? ਨਹੀਂ ਦੁੱਧ ਤੋਂ ਬਗੈਰ ਨੀਂਦ ਆਉਂਦੀ ਹੀ ਨਹੀਂ ਹੈਗੀ ਬੱਚਿਆਂ ਨੂੰ ਹੱਡ ਪੈਰ ਮਜ਼ਬੂਤ ਹੁੰਦੇ ਆ ਜਾਨ ਬਣਦੀ ਆ ਤੁਹਾਨੂੰ ਪਤਾ ਹੈ ਨਾ ਤੁਸੀਂ ਦੁੱਧ ਵੇਚਦੇ ਕਿ ਸਿਰਫ ਵੇਚਦੇ ਹੀ ਆ ਪੀਨੇ ਪੂਨੇ ਵੀ ਉਹ ਲੱਗਦਾ ਭਲਿਆ ਕੀ ਹੋ ਗਿਆ ਤੈਨੂੰ ਆ ਡੋਕੇ ਪੀਤੇ ਆ ਡੋਕੇ ਆਈ ਸਮਝ ਅੱਛਾ ਭਾਜੀ ਦੁੱਧ ਖਾਲਸ ਚਾਹੀਦਾ ਵਾ ਤੇ ਨਾਲੇ ਮੈਂ ਤੁਹਾਨੂੰ ਦੱਸਦਾ ਕਿ ਦੁੱਧ ਚ ਮੱਖਣ ਵੀ ਨਿਕਲਣਾ ਚਾਹੀਦਾ ਵਾ ਮਲਾਈ ਵੀ ਨਿਕਲਣੀ ਚਾਹੀਦੀ ਤੇ ਆ ਰੁਪਈਆ ਵਿੱਚ 500 ਵੀ ਨਿਕਲਣਾ ਚਾਹੀਦਾ ਓਏ ਆਪੇ ਹੀ ਕੱਢੀ ਜੇ ਮੈਨੂੰ ਕੱਲ ਹੀ ਦਸੀ ਨਾ ਮੈਂ ਤੈਨੂੰ ਦੁੱਧ ਦੇਣਾ ਜੋ ਘੇ ਕੱਢ ਮੱਖਣ ਕੱਢ ਲੱਸੀ ਕੱਢ ਪੱਤੀ ਕੱਢ ਮੈਨੂੰ ਕੀ ਉਹ ਭਾਜੀ ਦੁੱਧ ਕਾੜਦੇ ਪਤਾ ਲੱਗ ਜਾਣਾ ਦੁੱਧ ਦੀ ਕੀ ਨਸਲ ਹੈਗੀ ਆ ਦੁੱਧ ਚੋਂ ਸਮੈਲ ਨਹੀਂ ਆਉਣੀ ਚਾਹੀਦੀ ਮੱਝਾਂ ਨੂੰ ਟੀਕੇ ਸ਼ੀਕੇ ਤਾਂ ਨਹੀਂ ਲਾਉਂਦੇ ਤੁਸੀਂ ਉਹ ਮੱਝਾਂ ਨੂੰ 102 ਬੁਖਾਰ ਹੋਇਆ ਟੀਕੇ ਲਾਉਣੇ ਮੈਂ ਦੇਖਿਆ ਅਕਸਰ ਦੋਜੀ ਨਾ ਮੱਝਾਂ ਨੂੰ ਇੰਜ ਕਰਕੇ ਟੀਕਾ ਠੋਕਦੇ ਆ ਦੁੱਧ ਮੱਝ ਚੋ ਲੈਂਦੇ ਆ ਦੇਖੋ ਦੁੱਧ ਦੀ ਨਿਸ਼ਾਨੀ ਹਲੇ ਹੱਥ ਹੀ ਲਾਇਆ ਤੁਹਾਡੀ ਬਾਂਹ ਟੁੱਟਣ ਵਾਲੀ ਹੋ ਗਈ ਦੁੱਧ ਬਹੁਤ ਪੀਦਾ ਸੀ ਇਹ ਦੁੱਧ ਲੱਗਦਾ ਇੰਨੀ ਤਾਕਤ ਆ ਆਧਾਰ ਹੀ ਪੀਂਦੇ ਆ ਕਿਉਂਕਿ ਜਿਹੜਾ ਬੰਦਾ ਨਗਦੀ ਪੀਂਦਾ ਉਹ 'ਚ ਤੇ ਇੰਨੀ ਤਾਕਤ ਨਹੀਂ ਆਉਂਦੀ ਭਾਜੀ ਸਾਨੂੰ ਦੁੱਧ ਨਾ ਜ਼ਿਆਦਾ ਚਾਹੀਦਾ ਵਾ ਭਾਈ ਸਾਡੇ ਕੋਲ 100 ਜਾਨਵਰ ਖੜਾ ਵਾ ਦੁੱਧ ਵਾਲਾ ਚੁਆਈ ਵਾਲਾ ਅੱਛਾ ਉਹ ਸਾਰੇ ਜਾਨਵਰਾਂ ਦੇ ਪੈਪ ਲਾ ਕੇ ਨਾ ਤੁਹਾਡੇ ਵਿਹੜੇ 'ਚ ਕਨੈਕਸ਼ਨ ਕਰ ਦਿੰਦੇ ਜਦੋਂ ਤੁਹਾਡਾ ਦੁੱਧ ਪੂਰਾ ਹੋਗਾ ਤੁਸੀਂ ਪੈਪ ਬੰਦ ਕਰ ਦਿਓ ਉਹ ਕਿੰਨਾ ਕੁ ਜ਼ਿਆਦਾ ਚਾਹੀਦਾ ਤੈਨੂੰ ਅਸੀਂ ਦੁੱਧ ਨਹੀਂ ਵੇਚਣ ਡਏ ਭਾਜੀ ਸਵੇਰ ਦੇ ਟਾਈਮ ਵੀ ਚਾਹੀਦਾ ਸ਼ਾਮ ਦੇ ਟਾਈਮ ਵੀ ਚਾਹੀਦਾ ਵਾ ਸਾਰਾ ਦਿਨ ਸਾਡੇ ਚਾਹ ਵੀ ਬਣਦੀ ਆ ਫਿਰ ਵਿੱਚ ਵਿਚਾਲੇ ਕੋ ਪ੍ਰਾਹੁਣਾ ਆ ਜਾਂਦਾ ਵਾ ਆਇਆ ਗਿਆ ਵਾਲਾ ਘਰ ਵਾ ਸਾਡਾ ਉਹ ਤੁਹਾਡੇ ਇੰਨੀ ਚਾਹ ਬਣਦੀ ਕਿ ਸਾਰੇ ਜੀ ਫਟਾ ਤਾਂ ਨਹੀਂ ਲਾਉਂਦੇ ਚਾਹ ਦਾ ਉਹ ਯਾਰ ਸਾਰੇ ਜੀ ਨਹੀਂ ਹੈਗੇ ਜਿਸ ਬਜ਼ੁਰਗ ਵੀ ਵਿੱਚੇ ਰਹਿੰਦੇ ਤਕਰੀਬਨ 36 ਜੀ ਆ ਅਸੀਂ ਘਰ 'ਚ ਇਹ ਹਾਲੇ ਤੁਹਾਨੂੰ ਅੱਧੇ ਦੱਸੇ ਆ ਫਿਰ ਤੂੰ ਮਕਾਨ ਕੱਲ ਹੀ ਕਿਰਾਏ ਤੇ ਲੈਣਾ ਕੋਈ ਕੋਸਟਰ ਲੈ 36 ਜੀ ਭਾਗ ਕੇ ਤੇ ਨਿਕਲ ਜਾ ਪਹਾੜੀ ਇਲਾਕੇ 'ਚ ਉਹ ਭਾਜੀ ਆ ਸਾਰੀ ਗਲੀ ਦੇ ਵਿੱਚ ਅਸੀਂ ਬੈਠੇ ਆ ਹੋਰ ਕੌਣ ਆ ਉੱਥੇ ਤਦੀ ਇੰਨੀ ਬੋ ਆਉਂਦੀ ਗਲੀ 'ਚ ਇਹ ਤੁਸੀਂ ਬੈਠੇ ਹੁੰਦੇ ਅੱਛਾ ਹੁਣ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਆ ਕਿ ਦੁੱਧ ਦੇ ਵਿੱਚੋਂ ਮੱਖਣ ਵੀ ਨਿਕਲਣਾ ਉਹ ਚਾਹੀਦਾ ਸਭ ਕੁਝ ਨਿਕਲੂਗਾ ਮੱਖਣ ਵੀ ਨਿਕਲੂਗਾ ਫ੍ਰਿਜ ਵੀ ਨਿਕਲੂਗੀ ਓਵਨ ਵੀ ਨਿਕਲੂਗੀ ਇਸਤਰੀ ਵੀ ਨਿਕਲੂ ਇਹ ਪਰਚੀਆਂ ਵਾਲਾ ਦੁੱਧ ਵਾ ਵੀ ਲਾਟਰੀ ਵਾਲਾ ਦੁੱਧ ਆ ਤੇ ਤੈਨੂੰ ਕਿਹਾ ਜੋ ਮਰਜ਼ੀ ਕੱਢੀ ਜੀ ਦੁੱਧ ਲਈ ਸਾਡੇ ਨੂੰ ਮੈਂ ਵਿੱਚ ਮਿੱਟੀ ਦਾ ਤੇਲ ਕੱਢ ਭਾਜੀ ਜੋ ਅਸੀਂ ਦੁੱਧ ਕਾੜੀ ਉਹਦੇ ਵਿੱਚ ਮਲਾਈ ਨਿਕਲੇ ਉਹ ਮੈਂ ਆਪਣੇ ਮੂੰਹ ਤੇ ਮਲਣੀ ਆ ਉਹਦੇ ਵਿੱਚ ਜਿਹੜਾ ਬਾਕੀ ਬਚਣਾ ਉਹ ਮੱਖਣ ਕੱਢ ਲੈਣਾ ਸੀ ਉਹਨੂੰ ਸੇਕਾ ਦਵਾ ਕੇ ਅਸੀਂ ਘਿਓ ਕੱਢ ਲੈਣਾ ਵਾ ਮਲਾਈ ਜੋੜ ਕੇ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਇਹ ਪੂਰਾ ਕਰ ਸਕੋਗੇ ਭਾਈ ਕੀ ਹੋ ਗਿਆ ਤੈਨੂੰ ਸਾਡੀ ਦੁਕਾਨਦਾਰੀ ਅਸੀਂ ਪੂਰਾ ਕਰਾਂਗੇ ਦੁੱਧ ਮੁੰਡਾ ਕੋਈ ਹੋਰ ਹੈਗਾ ਦੁਕਾਨ ਤੇ ਉਹ ਸਿਗਰਟ ਮੰਗਾਉਣੇ ਨਹੀਂ ਉਹ ਯਾਨੀ ਕਿ ਦੁੱਧ ਫੜਾ ਆਇਆ ਕਰੇਗਾ ਤੇ ਪੈਸੇ ਲੈ ਆਇਆ ਕਰੇਗਾ ਜਾਂ ਦੁੱਧ ਦਿਹਾੜੇ ਦੇ ਵਿੱਚ ਜਿੰਨੀ ਵਾਰੀ ਮੰਗਾਉਣ ਮੁੰਡਾ ਫੜਾ ਆਇਆ ਕਰੇ ਨਹੀਂ ਵਿਸ਼ਵਾਸ ਸਾਹਿਬ ਦਾ ਤੁਸੀਂ ਨਾਂ ਲਿਆ ਰੌਲਾ ਹੀ ਕੋਈ ਨਹੀਂ ਬਸ ਠੀਕ ਆ ਤੁਸੀਂ ਹੁਣ ਦੱਸੋ ਪੈਸੇ ਡੇਲੀ ਦਿਆ ਕਰੋਗੇ ਹਫਤੇ ਬਾਅਦ ਭਾਜੀ ਪੈਸੇ ਮਹੀਨੇ ਬਾਅਦ ਇਹ ਨਾ ਹੋਵੇ 25 ਦਿਨ ਘਰ ਹੀ ਛੱਡ ਕੇ ਦੌੜ ਜਾਓ ਅੱਛਾ ਜੀ ਮੈਂ ਜ਼ਮਾਨਤ ਦੇਣ ਦਾ ਗਲਤ ਵਾ ਨਹੀਂ ਮੈਂ ਤੁਹਾਡੇ ਤੇ ਦੱਸਣ ਡਿਆ ਨਾ ਭਾਜੀ ਅਸੀਂ ਬੜੇ ਸਹਿੰਦੇ ਲੋਕ ਹੈਗੇ ਅਸੀਂ ਕਿਸੇ ਦਾ ਹੱਕ ਖਾ ਕੇ ਨਹੀਂ ਰਾਜ਼ੀ ਹੈਗੇ ਅਸੀਂ ਲਾਂਤ ਪਾਉਂਦੇ ਇਦਾਂ ਦੇ ਕੰਮਾਂ ਤੇ ਇਹ ਲੱਗਦਾ ਤੁਹਾਡੇ ਤੇ ਪੁੱਠੀ ਪੈ ਗਈ ਉਹ ਭਾਜੀ ਕੀ ਹੋ ਗਿਆ ਤੁਹਾਨੂੰ ਮੈਂ ਵੈਸੇ ਗੱਲ ਹੀ ਕੀਤੀ ਅਸੀਂ ਤੁਸੀਂ ਹੱਕ ਨਹੀਂ ਖਾਂਦੇ ਕਿਸੇ ਨਹੀਂ ਭਾਜੀ ਕਿਸੇ ਦੇ ਲੇਕਿਨ ਪੈਸੇ ਸਾਡਾ ਹੱਕ ਪੀਣਾ ਨਾ ਜਾਇਆ ਕਿਉਂਕਿ ਤੁਸੀਂ ਖਾਣ ਵਾਲੀ ਨਹੀਂ ਪੀਣ ਵਾਲੀ ਸ਼ੈ ਲਈ ਜਾ ਰਹੇ ਭਾਜੀ ਤੁਹਾਨੂੰ ਇਹਦੇ ਪੈਸੇ ਇੰਜ ਮਿਲਣੇ ਆ ਜੀ ਅਗਰ ਸਾਨੂੰ ਫਰਕ ਪੈਣ ਲੱਗ ਪਿਆ ਤੇ ਹੋ ਸਕਦਾ ਅਸੀਂ ਪੈਸੇ ਤੁਹਾਨੂੰ ਡਬਲ ਦੇਣ ਲੱਗ ਪਈਏ ਨਹੀਂ ਤੁਸੀਂ ਡਬਲ ਨਾ ਦਿਓ ਸਿੰਗਲ ਹੀ ਪੂਰੇ ਦੇ ਦਿਓ ਬਗੈਰ ਦੁੱਧ ਹੈ ਤੁਸੀਂ ਦਹੀਂ ਜਮਾਓਗੇ ਭਾਈ ਐਡੀ ਐਡੀ ਮੋਟੀ ਮਲਾਈ ਹੈ ਐਡੀ ਐਡੀ ਮੋਟੀ ਮਲਾਈ ਭਾਜੀ ਏਡੀ ਮੋਟੀ ਮਲਾਈ ਟਾਇਰ ਦੀ ਮਲਾਈ ਆ ਇਹ ਨਹੀਂ ਏਡੀ ਮੋਟੀ ਮਲਾਈ ਤਾਂ ਹੁੰਦੀ ਨਹੀਂ ਹੁੰਦੀ ਆ ਮਲਾਈ ਕਦੀ ਦੇ ਦੁੱਧ ਲਿਜਾਓਗੇ ਤਾਂ ਪਤਾ ਲੱਗਣਾ ਵਾ ਇਹ ਤਾਂ ਦੇਖ ਇੱਥੋਂ ਤੂੰ ਦੁੱਧ ਲਿਜਾਣਾ ਵਾ ਸਾਰੀਆਂ ਚੀਜ਼ਾਂ ਸਾਹਮਣੇ ਆਣੀਆਂ ਤੇਰੇ ਕਦੀ ਐਡੀ ਮੋਟੀ ਮਲਾਈ ਵੇਖੀ ਆ ਨਹੀਂ ਭਾਜੀ ਤੁਹਾਡੇ ਕੋਲੋਂ ਦੇਖੀ ਏਡੀ ਮੋਟੀ ਮਲਾਈ ਲੱਗਦਾ ਫਿਰ ਤੇਰੀ ਨਜ਼ਰ ਕਮਜ਼ੋਰ ਆ ਭਾਜੀ ਮੈਂ ਤਾਂ ਵੱਧ ਤੋਂ ਵੱਧ ਇੰਨੀ ਕੁ ਮਲਾਈ ਦੇਖੀ ਆ ਤੁਸੀਂ ਏਡੀ ਕੀਤੀ ਮਾਸ਼ਾਅੱਲਾ ਉਹ ਕਾਰਡ ਕਰਕੇ ਏਡੀ ਮੋਟੀ ਹੋ ਜਾਂਦੀ ਅੱਛਾ ਮੈਨੂੰ ਦੱਸੋ ਆਪਣਾ ਤੁਸੀਂ ਮੋਬਾਈਲ ਨੰਬਰ ਦਿਓ ਮੈਨੂੰ ਭਾਜੀ ਮੇਰਾ ਨੰਬਰ ਲਿਖ ਲਓ ਇੱਕ ਮਿੰਟ ਠਹਿਰੋ ਜ਼ਰਾ ਇਹ ਬੋਲੋ ਨੰਬਰ ਕੀ ਹੈ 0307 0307 60 ਉਹ ਕੈਸੇ ਮੂੰਹ ਨੇ ਇੰਗਲਿਸ਼ ਚ ਨੰਬਰ ਦੱਸਣ ਦੇ ਭਾਜੀ ਇੰਗਲਿਸ਼ ਆਉਂਦੀ ਆ ਪੜ੍ਹੀ ਲਿਖੀ ਫੈਮਿਲੀ ਨੇ ਦੱਸਿਆ ਤਾਂ ਹੈਗਾ ਸਾਡਾ ਤਲਕ ਆ ਮੈਂ ਤਾਂ ਆਪ ਬੈਂਕ 'ਚ ਕੰਮ ਕਰਦਾ ਅੱਛਾ ਤੈਨੂੰ ਇੰਗਲਿਸ਼ ਆਉਂਦੀ ਆ ਹਾਂਜੀ ਤੈਨੂੰ ਸ਼ਰਮ ਨਹੀਂ ਆਉਂਦੀ ਅਣ ਧੋਤਾ ਹੀ ਫਰੀ ਜਾਣ ਦੇ ਉਹ ਭਾਜੀ ਹਾਲੇ ਤਾਂ ਮੈਂ ਸੁੱਤਾ ਉੱਠਿਆ ਤੇ ਤੁਹਾਡੇ ਵੱਲ ਨੂੰ ਆ ਗਿਆ ਮੈਂ ਕਿਹਾ ਪਹਿਲਾਂ ਮੈਂ ਦਵਾ ਦਾ ਦੁੱਧ ਨਾਲ ਤੂੰ ਕਹਿ ਦਵਾਂ ਚਲੋ ਠੀਕ ਹੈ ਨੰਬਰ 0307 06 ਹਾਂ 07 ਹਾਂ 08 ਹਾਂ 149 ਇਹ ਤੁਹਾਡਾ ਨਾਮ ਕੀ ਹੈ ਇਹ ਮੇਰਾ ਨਾਮ ਡਾਕਟਰ ਨਈਮ ਅਬਾਸ ਡਾਕਟਰ ਨਈਮ ਅਬਾਸ ਸਿਵਲੀ ਜੀ ਤੇ ਕੰਮ ਕੀ ਕਰਦੇ ਹੋ ਤੁਸੀਂ ਬੈਂਕ 'ਚ ਨਾ ਹੈ ਉਹ ਬੈਂਕ ਦਾ ਬੁਖਾਰ ਚੈੱਕ ਕਰਨਾ ਹੀ ਇਹਨਾਂ ਨੂੰ ਉੱਤੇ ਡਾਕਟਰ ਲਿਖਾਇਆ ਪਿੱਛੇ ਬੈਂਕ 'ਚ ਕੰਮ ਕਰਨ ਦੇ ਓਹੋ ਭਾਜੀ ਪਹਿਲੇ ਟਾਈਮ ਮੈਂ ਬੈਂਕ 'ਚ ਜੌਬ ਕਰਦਾ ਸ਼ਾਮ ਨੂੰ ਮੇਰੇ ਕੋਲ ਕਲੀਨਿਕ ਵੀ ਆ ਤੇ ਇਸ ਲਈ ਡਾਕਟਰੀ ਮਿਲੀ ਅੱਛਾ ਨਾ ਵੀ ਤੇਰੇ ਮਿਲੀ ਜੀ ਸਰ ਵਾਹ ਵਾਹ ਖੱਟਾ ਟ੍ਰੀਟ ਬੰਦਾ ਤੂੰ ਉਹ ਭਾਜੀ ਮੇਰੇ ਫਾਇਦੇ ਬਹੁਤ ਆ ਅੱਛਾ ਕੋਈ ਨਹੀਂ ਤੇਰੇ ਫਾਇਦੇ ਭਰਾਵਾ ਕੀ ਚਮੜਾ ਦਾ ਕੰਮ ਕਰਦਾ ਤੂੰ? ਭਾਜੀ ਤੁਸੀਂ ਕਿਸੇ ਦਿਨ ਕਲੀਨਿਕ ਤੇ ਤਾਂ ਆਓ ਮੈਂ ਕਹੋ ਕਲੀਨਿਕ ਤੇ ਆਵਾਂ ਤੂੰ ਹੀ ਸਫਾਈ ਲਈ ਬਹੁਤ ਭਾਜੀ ਮੁੰਡੇ ਤੁਸੀਂ ਆਪਣਾ ਰੱਖ ਲਓ ਮੈਨੂੰ ਮੁੰਡਾ ਦਿਖਾਓ ਜਿਹੜਾ ਦੁਕਾਨ ਘਰ ਦੁੱਧ ਫੜਾ ਕੇ ਜਾਇਆ ਉਹ ਕਰੇ ਭਰਾਵਾ ਮੈਨੂੰ ਮੁੰਡੇ ਦੇ ਤਵਾਰ ਨਹੀਂ ਪੈਸੇ ਖਾ ਜਾਂਦੇ ਮੈਨੂੰ ਦੱਸ ਤੈਨੂੰ ਦੁੱਧ ਕਿੰਨਾ ਚਾਹੀਦਾ ਮੈਂ ਡੇਲੀ ਪਹੁੰਚਾ ਦਿਆ ਕਰੂੰ ਲਓ ਜੀ ਭਾਜੀ ਫਿਰ ਤੁਸੀਂ ਲਿਖੋ ਦੁੱਧ ਰੋਜ਼ ਦਾ ਨਾ ਸਵੇਰ ਸ਼ਾਮ ਦਾ ਟਾਈਮ ਲਿਖ ਲਓ ਅੱਛਾ ਸਵੇਰ 8:30 ਵਜੇ ਮੈਂ ਪਹੁੰਚਾ ਦਿਆ ਕਰਾਂ ਨਾ 8:30 ਨਹੀਂ 6:30 ਵਜੇ ਦੁੱਧ ਘਰ ਚਾਹੀਦਾ ਸਾਨੂੰ ਹੈ ਉਹ ਕਿਉਂ ਏਡੀ ਤੜਕੇ ਕੀ ਭਾਜੀ ਬੱਚਿਆਂ ਨੇ ਸਵੇਰ ਜਾਣਾ ਹੁੰਦਾ ਵਾ ਪੜਨ ਲਈ ਇਹ ਬੱਚੇ ਸਬਜ਼ੀ ਮੰਡੀ ਜਾਂਦੇ ਏਡੀ ਤੜਕੇ ਉੱਠ ਖਲੋਂਦੇ ਉਹ ਭਾਜੀ ਸਵੇਰ ਬੱਚੇ ਦੁੱਧ ਦੇ ਨਾਲ ਆਂਡਾ ਖਾਂਦੇ ਆ ਤੇ ਤੂੰ ਹੁਣ ਮੇਰੇ ਕੋਲ ਚਪੇੜਾ ਨਾ ਖਾ ਲਈ ਝੂਠ ਬੋਲੀ ਜਾਂਦੇ ਉਹ ਭਾਜੀ ਕੀ ਹੋ ਗਿਆ ਤੁਹਾਨੂੰ ਤੁਸੀਂ ਲਿਖਣ ਵਾਲੀ ਗੱਲ ਕਰੋ ਲਿਖਾਓ ਵੈਸੇ ਦੱਸ ਦਿਓ ਕੀ ਹੈ ਮੈਨੂੰ ਯਾਦ ਆ ਭਾਜੀ ਭਾਜੀ ਅੱਧ ਪਾ ਦੁੱਧ ਸਵੇਰ ਚਾਹੀਦਾ ਵਾ ਤੇ ਅੱਧ ਪਾ ਦੁੱਧ ਸ਼ਾਮ ਨੂੰ ਚਾਹੀਦਾ
ਕਿੰਨਾ ਦੁੱਧ ਚਾਹੀਦਾ ਸਭਾ ਭਾਜੀ ਅੱਧ ਪਾ ਤੇ ਅਦਬਾ ਸ਼ਾਮ ਨੂੰ ਅੱਧ ਪਾ ਸੁਬਾਹ ਨੂੰ। ਦੂਸਰੇ ਨੰਬਰ ਤੇ ਦੁੱਧ 'ਚ ਪਾਣੀ ਨਹੀਂ ਪੈਣਾ ਚਾਹੀਦਾ। ਤੀਸਰੇ ਨੰਬਰ ਤੇ ਦੁੱਧ ਪੂਰਾ ਨਾਪ ਤੋਲਣਾ ਵਾ, ਦੁੱਧ ਘਟਣਾ ਨਹੀਂ ਚਾਹੀਦਾ ਕਿਉਂਕਿ ਫੈਮਿਲੀ ਵੱਡੀ ਆ, ਅਸੀਂ ਉਹਦੇ ਵਿੱਚੋਂ ਘਿਓ ਵੀ ਕੱਢਣਾ ਵਾ, ਮੱਖਣ ਵੀ ਕੱਢਣਾ ਵਾ ਤੇ ਮਲਾਈ ਵੀ ਕੱਢਣੀ ਆ। ਮਲਾਈ ਜਿਹੜੀ ਮੈਂ ਆਪਣੇ ਚਿਹਰੇ ਤੇ ਮਿਲਣੀ ਆ। ਅੱਧ ਪਾ ਦੁੱਧ ਸਵੇਰ 6:30 ਵਜੇ ਸਾਡੇ ਘਰ ਪਹੁੰਚ ਜਾਣਾ ਚਾਹੀਦਾ। ਅੱਧ ਪਾ ਦੁੱਧ ਸ਼ਾਮ ਨੂੰ 6:30 ਵਜੇ ਸਾਡੇ ਘਰ ਆ ਜਾਣਾ ਚਾਹੀਦਾ। ਮਹੀਨੇ ਦੀ ਮਹੀਨੇ ਤੁਹਾਨੂੰ 5-6 ਤਰੀਕ ਨੂੰ ਇੰਜ ਕਰਕੇ ਪੇਮੈਂਟ ਨਗਦ। ਭਾਜੀ ਜਿੰਨਾ ਤੁਸੀਂ ਦੁੱਧ ਲਾ ਰਹੇ ਆ ਤੁਸੀਂ ਬੇਫਿਕਰ ਹੋ ਜਾ, ਮੈਂ ਮੰਜੇ ਤੁਹਾਡੇ ਬੂਹੇ ਮੋਰੇ ਡਾਲਣਾ। ਭਾਜੀ ਕੀ ਹੋ ਗਿਆ? ਹਾਂ ਤੇਰੀ ਹਯਾਮਤ ਤੇ ਹੀ ਲਾਨ। ਆਉਣਾ 1.5 ਘੰਟਾ ਮੇਰਾ ਸਿਰ ਖਾਣਾ, ਮੱਖਣ ਨਿਕਲਣਾ ਚਾਹੀਦਾ, ਮਲਾਈ ਨਿਕਲਣੀ ਚਾਹੀਦੀ, ਮੈਂ ਮੂੰਹ ਤੇ ਮਲਦਾ, ਇਹ ਕਰਦਾ ਉਹ ਕਰਦਾ। ਉਹ ਐਡਾ ਮਜ਼ਬੂਤ ਆਣਾ ਬੰਦਾ ਤੇਰੇ ਕੋਲੋਂ, ਤੈਨੂੰ ਸਵੇਰ ਨੂੰ ਵੀ ਪੈਸੇ ਦੇਣੇ, ਤੈਨੂੰ ਸ਼ਾਮ ਨੂੰ ਵੀ ਪੈਸੇ ਦੇਣੇ, ਮੌਜਾਂ ਲਵਾ ਦੇਣੀਆਂ ਤੇਰੀਆਂ। ਮੌਜਾਂ ਨਹੀਂ ਲਵਾ ਦੂ, ਆਪਣੇ ਬੱਚੇ ਨੂੰ ਕਿਤੇ ਟੀਕਾ ਲਵਾ। ਉਹ ਕਮਲਿਆ ਜਾ, ਮੈਨੂੰ ਨਹੀਂ ਚਾਹੀਦੇ ਪੈਸੇ ਉਹ ਹਿਸਾਬ ਤਾਂ ਕਰਕੇ ਤੇ ਖੱਦ ਪਾ ਦੁੱਧ ਕਿੰਨੇ ਪੈਸੇ ਬਣਦੇ ਮਹੀਨੇ ਦੇ। ਭਾਈ ਮੇਰੇ ਕੋਲ ਕੈਲਕੂਲੇਟਰ ਖਰਾਬ ਹੋਇਆ, ਚੱਲ ਨਿਕਲ ਇੱਥੋਂ। ਅੱਧ ਪਾ ਦੁੱਧ ਲਾਨਤ ਤੇਰੇ ਤੇ। ਇਹਨਾਂ ਦੁੱਧ ਤਾਂ ਵੈਸੇ ਬੰਦਾ ਭਾਂਡੇ ਛੱਡ ਦਿੰਦਾ। ਚੱਲ ਯਾਰ ਤੂੰ ਇਦਾਂ ਕਰੀ ਨਾ, ਤੂੰ 6:30 ਵੀ ਨਹੀਂ 6 ਵਜੇ ਪਹੁੰਚਾ ਦਿਆ ਕਰੀ। ਉਹ ਜਾ ਦਫਾ ਹੋ ਜਾ ਇੱਥੋਂ।